ਸਾਡੀ ਜਿਹੜੀ ਰਾਜਨੀਤਿਕ ਸੋਚ ਹੈਗੀ ਆ ਉਹ ਆਪਣੀ ਸੈਲਫਿਸ਼ਨੈਸ ਤੇ ਸੈਲਫ ਬਣ ਕੇ ਉਹਨੂੰ ਉਹ ਵਰਤ ਰਹੇ ਹੈਗੇ, ਆਪਣੀ ਸਿਰਫ ਗੱਦੀ ਨੂੰ ਬਚਾਉਣ ਦੇ ਲਈ ਉਹਨੂੰ ਵਰਤ ਰਹੇ ਹੈਗੇ ਆ। ਜਿਹੜਾ ਉਹ ਸਾਡਾ ਗੋਲਕ ਦਾ ਇਸ਼ੂ ਆ, ਸਾਡੀ ਜਿਹੜੀ ਮਾਇਆ ਹੈਗੀ ਆ, ਜਿਹੜੀ ਹਰੇਕ ਕੌਮ ਦੀ ਜਾਂ ਕਿਸੇ ਵੀ ਕੌਮ ਦੀ ਜਿਹੜੀ ਸਭ ਤੋਂ ਵੱਡੀ ਉਹਦੀ ਤਰੱਕੀ ਦੇ ਵਿੱਚ ਕੰਮ ਕਰਦੀ ਹੈਗੀ ਆ, ਉਹ ਸਭ ਤੋਂ ਵੱਡੀ ਮਾਇਆ ਹੁੰਦੀ ਆ, ਉਹ ਗੋਲਕ ਆ ਸਾਡੇ ਕੋਲ ਗੁਰੂ ਸਾਹਿਬ ਦੀ ਦਿੱਤੀ। ਤੇ ਅਸੀਂ ਉਸ ਚੀਜ਼ ਨੂੰ ਅੱਜ ਸਿਰਫ ਕੁਛ ਲੋਕ ਜਿਹੜੇ ਆਪਣੇ ਸਵਾਰਥ ਲਈ ਵਰਤ ਰਹੇ ਹੈਗੇ ਆ, ਉਹਨਾਂ ਦੇ ਅਧੀਨ ਹੋ ਕੇ ਕੰਮ ਕਰ ਰਹੇ ਹੈਗੀ ਸਾਡੀ ਕੌਮ, ਖਾਸ ਤੌਰ ਤੇ ਪੰਜਾਬ ਦੇ ਵਿੱਚ ਤੇ ਦੂਜੇ ਵਰਲਡ ਵਾਈਡ ਵੀ। ਕਿਉਂਕਿ ਸਾਡੇ ਜਿਹੜੇ ਗੁਰਦੁਆਰੇ, ਮੈਜੋਰਿਟੀ ਗੁਰਦੁਆਰੇ ਦੀ ਮੈਂ ਗੱਲ ਕਰ ਰਿਹਾ, ਕੋਈ ਇੱਕ ਤਾਂ ਗੁਰਦੁਆਰਾ ਜੇ ਬਚਿਆ ਵੀ ਹੋਊਗਾ ਤਾਂ ਕਿਸੇ ਇਲਾਕੇ, ਕਿਸੇ ਦੇਸ਼ ਦੇ ਵਿੱਚ, ਤਾਂ ਉਹ ਇੱਕ ਬਹੁਤ ਲੱਕੀ, ਬੜੀ ਕਿਸਮਤ ਦੀ ਗੱਲ ਹੈਗੀ ਆ ਵੀ ਉਹਦਾ ਕੋਈ ਪ੍ਰਬੰਧਕ ਵਧੀਆ ਹੋਣਗੇ। ਨਹੀਂ ਤਾਂ ਆਮ ਤੌਰ ਦੇ ਉੱਤੇ ਉਹ ਜਿਹੜਾ ਸਾਡਾ ਸਰਮਾਇਆ ਹੈਗਾ ਆ, ਉਹ ਕੁਝ ਲੋਕਾਂ ਦੇ ਹੱਥਾਂ ਵਿੱਚ ਜਾ ਕੇ ਉਹਨੂੰ ਬਰਬਾਦ ਕਰ ਰਿਹਾ ਹੈਗਾ ਆ। ਤੇ ਬਾਕੀ ਤੁਸੀਂ ਇਹਦੇ ਵਿੱਚ ਤੁਸੀਂ ਇਹਨੂੰ ਦੇਖਿਆ ਹੋਊਗਾ, ਤੁਸੀਂ ਉਹਦੇ ਉੱਤੇ ਕੁਐਸਚਨ ਕਰ ਸਕਦੇ ਆ। ਕਿਉਂਕਿ ਉੱਥੇ ਜਾਣ ਤੋਂ ਪਹਿਲਾਂ ਮੈਂ ਭਾਈ ਜਸਪਾਲ ਸਿੰਘ ਜੀ ਇੱਕ ਸਵਾਲ ਕਰਨਾ ਚਾਹੁੰਦਾ, ਜਿਹੜਾ ਮੇਰੇ ਦਿਮਾਗ ਦੇ ਵਿੱਚ ਆਇਆ ਜੀ। ਜਦੋਂ ਅਸੀਂ ਇਸ ਕਨਸੈਪਟ ਨੂੰ ਦੇਖਦੇ ਆ, ਰਾਜ ਭਾਗ ਦੇ ਕਨਸੈਪਟ ਨੂੰ ਦੇਖਦੇ ਆ ਕਿ ਇੱਕ ਸੈਟਅਪ ਦੁਨੀਆ ਦੇ ਵਿੱਚ ਬਣਿਆ ਹੋਇਆ, ਇਹ ਜਿਹੜਾ ਸਿਸਟਮ ਆ ਕਬੀਲਿਆਂ ਤੋਂ ਸ਼ੁਰੂ ਹੋਇਆ ਤੇ ਹੁਣ ਸਰਕਾਰਾਂ ਤੱਕ ਪਹੁੰਚ ਗਿਆ, ਸਰਕਾਰਾਂ ਦੇ ਵੀ ਗਾਂਹ ਗੁੱਟ ਬਣ ਗਏ। ਹੁਣ ਸਵਾਲ ਇਹ ਆ ਵੀ ਕੀ ਸਾਨੂੰ ਰਾਜ ਸਿਰਫ ਇਸ ਲਈ ਜ਼ਰੂਰੀ ਆ ਸਿੱਖਾਂ ਨੂੰ ਵੀ ਜਿਹੜੇ ਬਾਕੀ ਤਿੰਨ ਆ ਉਹਨਾਂ 'ਚ ਕੋਈ ਊਣਤਾਈਆਂ ਨੇ, ਕਿ ਸਾਡਾ ਇਹਦੇ ਨਾਲ ਜਾਂ ਸਾਡੀ ਕੋਈ ਜਮੰਦਰੂ ਹੱਕ ਇਹਦੇ ਨਾਲ ਜੁੜਿਆ ਹੋਇਆ? ਕਿਉਂਕਿ ਪੰਜਾਬ ਦੇ ਖਿੱਤੇ ਦੀ ਅਸੀਂ ਗੱਲ ਕਰੀਏ, ਜਦੋਂ ਦਾ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਲਿਆ ਉੱਥੇ, ਉਦੋਂ ਤੋਂ ਉਹਨਾਂ ਨੇ ਇਸ ਸਿਸਟਮ ਦੇ ਖਿਲਾਫ ਜਿਹੜੀ ਆ ਆਵਾਜ਼ ਬੁਲੰਦ ਕਰਤੀ ਸੀ, ਜਿਹੜਾ ਚੱਲਿਆ ਆ ਰਿਹਾ ਸੀ ਉੱਥੇ, ਧਾੜਵੀਆਂ ਦਾ ਸਿਸਟਮ। ਪਰ ਸਿੱਖ ਕੌਮ ਉਸੇ ਧਰਤੀ ਦੇ ਉੱਤੋਂ ਪਣਪੀ, ਆਪਣਾ ਉਹਨਾਂ ਨੇ ਜਿਹੜਾ ਧਾੜਵੀਆਂ ਦਾ ਮੁਕਾਬਲਾ ਕੀਤਾ ਤੇ ਆਪਣਾ ਰਾਜ ਭਾਗ ਜਿਹੜਾ ਉਹ ਕਾਇਮ ਕੀਤਾ ਉੱਥੇ। ਹੁਣ ਮੇਰਾ ਸਵਾਲ ਇਹ ਆ ਕਿ ਜੇ ਸਾਡੇ ਕਿਸੇ ਗਵਾਂਢ ਦੇ ਵਿੱਚ ਕੋਈ ਚੰਗੇ ਤਰੀਕੇ ਨਾਲ ਵੀ ਰਾਜ ਚੱਲਦਾ ਹੁੰਦਾ ਤਾਂ ਕੀ ਸਾਨੂੰ ਉਹਦਾ ਹਿੱਸਾ ਬਣ ਜਾਣਾ ਚਾਹੀਦਾ ਸੀ? ਹੁਣ ਤਾਂ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਰਾਜ ਠੀਕ ਨਹੀਂ ਚੱਲ ਰਿਹਾ, ਪਰ ਮੇਰਾ ਸਵਾਲ ਇਹ ਆ ਵੀ ਜੇ ਰਾਜ ਠੀਕ ਵੀ ਚੱਲਦਾ ਹੁੰਦਾ ਫੇਰ ਕੀ ਸਾਨੂੰ ਜਿਹੜਾ ਇਹ ਨਹੀਂ ਸੀ ਇਹਦੀ ਲੋੜ ਪੈਣੀ? ਇਹਦਾ ਭਾਈ ਸਾਹਿਬ ਰਣਜੀਤ ਸਿੰਘ ਉਹਨਾਂ ਨੇ ਆਪਣੇ ਜਿਹੜੀਆਂ ਬੁੱਕਾਂ ਵਿੱਚ ਉਹਨਾਂ ਦੇ ਆਪਣੇ ਜਿਹੜੇ ਲੈਕਚਰ ਜਾਂ ਉਹਨਾਂ ਦੀ ਜਿਹੜੀ ਸੋਚ ਸੀ, ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਜੇ ਰਾਜ, ਕੋਈ ਵੀ ਰਾਜ ਜਿਹੜਾ ਹੈਗਾ ਆ ਉਹ ਸੱਚ ਦੇ ਆਧਾਰ ਦੇ ਉੱਤੇ ਚੱਲਦਾ ਹੈਗਾ ਜੀ, ਉਹ ਸਾਰਿਆਂ ਦਾ ਭਲਾ ਚਾਹੁੰਦਾ ਹੈਗਾ ਆ, ਉਹ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਦਾ ਹੈਗਾ ਆ, ਫਿਰ ਅਸੀਂ ਉਸ ਰਾਜ ਦੇ ਵਿਰੋਧੀ ਨਹੀਂ ਹੈਗੇ। ਪਰ ਜੇ ਕੋਈ ਵੀ ਰਾਜ ਆਪਣੇ ਧਰਮ ਨੂੰ, ਆਪਣੀ ਸੋਚ ਨੂੰ ਪ੍ਰਬਲ ਕਰਕੇ ਦੂਜਿਆਂ ਉੱਤੇ ਠੋਸਦਾ ਹੈਗਾ ਆ ਤਾਕਤ ਦੇ ਨਾਲ, ਜਾਂ ਗੈਰ ਮਨੁੱਖੀ ਕਾਨੂੰਨ ਬਣਾ ਕੇ ਉਹ ਠੋਕਦਾ ਹੈਗਾ ਆ ਉਹਨਾਂ ਉੱਤੇ ਭਾਰੂ ਹੁੰਦਾ ਹੈਗਾ, ਜ਼ੁਲਮ ਕਰਦਾ ਹੈਗਾ ਆ, ਤਾਂ ਫਿਰ ਅਸੀਂ ਉਸ ਰਾਜ ਦੇ ਵਿਰੋਧੀ ਆ ਜੀ। ਇਹ ਇੱਕ ਬਹੁਤ ਵੱਡੀ ਸੋਚ ਸੀਗੀ। ਜੇ ਗੁਰੂ ਸਾਹਿਬਾਂ ਤੋਂ ਬਾਅਦ ਜੇ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਜੀ, ਜਦੋਂ ਭਾਰਤ ਦੀ ਆਜ਼ਾਦੀ ਦੀ ਗੱਲ ਹੋ ਰਹੀ ਸੀਗੀ ਤਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਸੀ ਇਹਦੇ ਵਿੱਚ। ਸੋ ਅਸੀਂ ਉਸ ਰਾਜ ਨੂੰ ਤਾਂ ਅਸੀਂ ਉਸ ਰਾਜ ਨੂੰ ਤਾਂ ਅਸੀਂ ਰਾਜ ਦੇ ਨਾਲ ਰਲ ਕੇ ਚੱਲ ਸਕਦੇ ਹੈਗੇ ਆ, ਜਿਹੜਾ ਰਾਜ ਮਨੁੱਖਤਾ ਦੇ ਭਲੇ ਲਈ ਹੈਗਾ ਆ, ਸਰਬੱਤ ਦੇ ਭਲੇ ਲਈ ਹੈਗਾ ਆ ਜੀ। ਪਰ ਜਿਹੜਾ ਰਾਜ ਹੋਰਨਾਂ ਧਰਮਾਂ ਨੂੰ, ਮਿਨੋਰਟੀ ਧਰਮਾਂ ਨੂੰ, ਘੱਟ ਗਿਣਤੀ ਧਰਮਾਂ ਨੂੰ ਜਾਂ ਗੈਰ ਉਹ ਰਾਜ ਦੇ ਧਰਮਾਂ ਨੂੰ ਦਬਾਉਂਦਾ ਹੈਗਾ, ਉਹਨਾਂ ਦੀ ਸੋਚ ਨੂੰ ਦਬਾਉਂਦਾ ਹੈਗਾ, ਉਹਨਾਂ ਨੂੰ ਗੁਲਾਮ ਬਣਾ ਕੇ ਉਹਨਾਂ ਦਾ ਖੂਨ ਚੂਸਦਾ ਹੈਗਾ, ਤਾਂ ਅਸੀਂ ਉਸ ਰਾਜ ਦੇ ਸਖਤ ਵਿਰੋਧੀ ਹੈਗੇ ਆ। ਇਸੇ ਕਰਕੇ ਮੇਰੀ ਵੀ ਦਾ ਸਿਧਾਂਤ ਸਾਨੂੰ ਇਹ ਤਾਕਤ ਦਿੰਦਾ ਹੈਗਾ, ਇਹ ਸਾਨੂੰ ਸੋਚ ਦਿੰਦਾ ਹੈਗਾ ਵੀ ਅਸੀਂ ਇੰਡੀਪੈਂਡੈਂਟ ਆ, ਹਮ ਰਾਖਤੇ ਪਾਤਸ਼ਾਹੀ ਦਾਅਵਾ ਦੀ ਗੱਲ ਆਪਾਂ ਕਰਦੇ ਹੈਗੇ ਅਕਸਰ। ਉਹ ਜਿਹੜਾ ਰਾਜਸ਼ਾਹੀ ਤਖਤ ਆ ਉਹ ਅਕਾਲ ਤਖਤ ਆ। ਐਗਜ਼ਾਮਪਲ ਆਪਾਂ ਦਿੰਨੇ ਆ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੀ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾਉਂਦੇ ਹੈਗੇ ਆ, ਉਹਨਾਂ ਨੂੰ ਆਜ਼ਾਦ ਕਰਾਉਂਦੇ ਹੈਗੇ ਆ ਜੀ। ਹੁਣ ਉਹ ਇਤਿਹਾਸ ਆਮ ਤੌਰ ਤੇ ਛੁਪਿਆ ਹੋਇਆ ਬੈਠਾ ਹੈਗਾ ਆ,
ਜੀ ਬਈ ਜੀ ਗੁਰੂ ਸਾਹਿਬ ਨੇ ਉਹਨਾਂ ਨੂੰ ਯਾਦ ਕਰਾਇਆ ਤੇ ਉਹ ਆਪੋ ਆਪਣੀ ਘਰੀ ਚਲ ਗਏ, ਆਪੋ ਆਪਣੇ ਰਾਜਾਂ ਦੇ ਵਿੱਚ ਚਲ ਗਏ। ਗੁਰੂ ਸਾਹਿਬ ਅੰਮ੍ਰਿਤਸਰ ਆ ਗਏ ਤੇ ਉਹ ਆਪਣਾ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ। ਪਰ ਗੁਰੂ ਸਾਹਿਬ ਨੂੰ ਇਸ ਚੀਜ਼ ਦਾ ਪਤਾ ਸੀਗਾ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀਗਾ, ਜਾਂ ਉਹਨਾਂ ਦੇ ਸਾਹਮਣੇ ਵਾਪਰ ਰਹੀਆਂ ਸੀ ਗੱਲਾਂ, ਕਿਉਂਕਿ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਅਤੇ ਲੋਕਾਂ ਉੱਤੇ ਅਤਿਆਚਾਰ ਕੀਤੇ ਗਏ ਤੇ ਹਿੰਦੂਆਂ ਉੱਤੇ ਜਾਂ ਹੋਰ ਜਿਹੜੇ ਗੈਰ ਇਸਲਾਮਿਕ ਸੀਗੇ ਲੋਕ, ਉਹਨਾਂ ਨੂੰ ਨਪੀੜਿਆ ਗਿਆ। ਤੇ ਫਿਰ ਜੀ ਉਹਨਾਂ ਨੇ 1627 ਦੇ ਵਿੱਚ ਜਿਹੜੇ ਛੱਡੇ ਹੋਏ ਰਾਜੇ ਸੀਗੇ, ਜਿਹੜੇ ਆਜ਼ਾਦ ਹੋ ਕੇ ਕੀਤੇ ਸੀਗੇ, ਪ੍ਰਿੰਸ ਸੀਗੇ ਅਸਲ 'ਚ ਉਹਨਾਂ ਵਿੱਚੋਂ ਬਹੁਤੇ, ਜਿਨ੍ਹਾਂ ਨੇ ਗਾਹਾਂ ਰਾਜ ਸਾਂਭਣਾ ਸੀਗਾ, ਜਿਨ੍ਹਾਂ ਨੂੰ ਜਹਾਂਗੀਰ ਆਪਣੇ ਆਪ ਨੂੰ ਬਾਗੀ ਸਮਝਦਾ ਸੀ, ਉਹਨਾਂ ਨੂੰ ਯਾਦ ਕਰਵਾ ਕੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਅਕਾਲ ਤਖ਼ਤ ਸਾਹਿਬ ਦੇ ਉੱਤੇ। ਉਸ ਜੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਬਈ ਅਸੀਂ ਜਿਹੜਾ ਫਿਊਚਰ ਦਾ ਜਿਹੜਾ ਹੈਗਾ ਆ, ਜਿਹੜਾ ਭਾਰਤ ਹੈਗਾ ਆ, ਜਾਂ ਫਿਊਚਰ ਦਾ ਜਿਹੜਾ ਇਹ ਇਲਾਕਾ ਹੈਗਾ ਆ, ਉਹਨੂੰ ਅਸੀਂ ਕਿਸ ਤਰੀਕੇ ਨਾਲ ਇਕੱਠੇ ਹੋ ਕੇ ਇਹਨੂੰ ਇਸ ਰਾਜ ਨੂੰ ਤੋੜ ਕੇ ਇੱਥੇ ਇੱਕ ਇੰਡੀਪੈਂਡੈਂਟ ਰਾਜ ਪੈਦਾ ਕਰਨਾ ਹੈਗਾ ਆ। ਪਰ ਜੀ ਇਹ ਕੋਈ ਸੌਖਾ ਕੰਮ ਨਹੀਂ ਸੀਗਾ। ਉਸ ਵੇਲੇ ਦੀ ਮੁਗਲ ਸਲਤਨਤ ਜਿਹੜੀ ਸੀਗੀ ਬਹੁਤ ਵੱਡੀ ਸੀਗੀ, ਰੋਮਨ ਸਾਮਰਾਜ ਨੂੰ ਵੀ ਬੜੀ, ਮੈਂ ਕਹਿ ਸਕਦਾ ਉਸ ਵੇਲੇ ਬੜੀ ਤਾਕਤ ਸੀਗੀ। ਦੁਨੀਆ ਦਾ ਜਿਹੜਾ 24% ਜਿਹੜੀ ਆਰਥਿਕਤਾ ਸੀਗੀ ਉਹ ਉਹਨਾਂ ਦੇ ਕੋਲ ਸੀਗੀ। 12 ਲੱਖ ਉਹਨਾਂ ਦੀ ਫੌਜ ਸੀਗੀ, ਬੇਸ਼ੁਮਾਰ ਧਨ, ਬੇਸ਼ੁਮਾਰ ਉਹਨਾਂ ਦੀ ਤਾਕਤ, ਮੱਧ ਏਸ਼ੀਆ ਤੋਂ ਲੈ ਕੇ ਮਿਡਲ ਈਸਟ ਤੱਕ ਸਭ ਪਾਸੇ ਇਸਲਾਮ ਛਾਇਆ ਹੋਇਆ ਸੀਗਾ। ਤੇ ਉਹਦਾ ਮੁਕਾਬਲਾ ਕਰਨ ਦੇ ਲਈ ਕੋਈ ਇਹਦਾ ਚੁਟਕੀ ਦਾ ਮਾਰੀ ਤਾਂ ਹੋਣਾ ਨਹੀਂ ਸੀਗਾ। ਫਿਰ ਉਹਨਾਂ ਨੇ ਜਿਹੜਾ ਬਿਲਾਸਪੁਰ ਦਾ ਰਾਜਾ ਸੀਗਾ ਅਤੇ ਉਹਨਾਂ ਦੇ ਜਿਹੜੇ ਸਹਾਇਕ ਦੋ ਹੋਰ ਰਾਜੇ ਸੀ, ਉਹਨਾਂ ਨੇ ਬਿਲਾਸਪੁਰ ਰਾਜੇ ਨੇ ਇਹ ਗੱਲ ਕੀਤੀ, ਮਹਾਰਾਜ ਨੂੰ ਇੱਕ ਸਲਾਹ ਦਿੱਤੀ ਵੀ ਤੁਸੀਂ ਜਿਹੜੇ ਲੋਹਗੜ੍ਹ ਇਲਾਕਾ ਹੈਗਾ ਆ, ਜਿਹੜਾ ਅੱਜ ਚੰਡੀਗੜ੍ਹ ਤੋਂ ਉੱਤੇ ਪੈਂਦਾ ਹੈਗਾ ਆ, ਹਰਿਆਣਾ ਤੇ ਹਿਮਾਚਲ ਤੇ ਪੰਜਾਬ ਦੀ ਸਰਹੱਦ ਦੇ ਉੱਤੇ ਹੈਗਾ, ਉਹ ਇੱਕ ਪਹਾੜੀ ਇਲਾਕਾ ਸੀ, ਵੀ ਇੱਥੇ ਆਪਾਂ ਇੱਕ ਕਿਲਾ ਬਣਾਉਣਾ ਸ਼ੁਰੂ ਕਰੀਏ। ਉਹ ਜਿਹੜਾ ਲੋਹਗੜ੍ਹ ਦਾ ਕਿਲਾ, ਫਿਰ ਉਸ ਵੇਲੇ ਉਹ ਕਿਲਾ ਲੱਖੀ ਸ਼ਾਹ ਬਣਜਾਰੇ ਦੀ ਸਹਾਇਤਾ ਦੇ ਨਾਲ ਉਹ ਕਿਲੇ ਨੂੰ ਗੁਪਤ ਤੌਰ ਤੇ ਉੱਤੇ ਬਣਾਉਣਾ ਸ਼ੁਰੂ ਕੀਤਾ ਗਿਆ, ਜਿਹਦੇ ਵਿੱਚ 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ ਦੇ ਵੇਲੇ, 9ਵੇਂ ਪਾਤਸ਼ਾਹ ਦੇ ਵੇਲੇ, ਈਵਨ 10ਵੇਂ ਪਾਤਸ਼ਾਹ ਦੇ ਵੇਲੇ ਉਹ ਜਿਹੜਾ ਕਿਲਾ ਬਣਦਾ ਗਿਆ ਆਪੋ ਆਪਣੀ ਮਿਕਦਾਰ ਦੇ, ਕਿਉਂਕਿ 7000 ਸਕੁਅਰ ਜਿਹੜਾ ਵਰਗ ਏਕੜ ਦੇ ਵਿੱਚ ਸੀਗਾ, ਬਹੁਤ ਵੱਡਾ ਕਿਲਾ ਸੀ, ਦੁਨੀਆ ਦਾ ਸਭ ਤੋਂ ਵੱਡਾ ਕਿਲਾ, ਔਰ ਪਹਾੜੀ ਇਲਾਕੇ ਦੇ ਵਿੱਚ ਸੀਗਾ। ਉਹ ਇੱਦਾਂ ਦਾ ਥਾਂ ਸੀਗਾ ਵੀ ਕਈ ਜਿਹੜੀਆਂ ਪਹਾੜੀਆਂ ਜਿੱਥੇ ਇੱਕ ਦੂਜੇ ਨਾਲ ਮਿਲਦੀਆਂ ਹੈਗੀਆਂ, ਜਿਹਨਾਂ ਨੂੰ ਦर्रा ਕਹਿ ਸਕਦੇ, ਛੋਟੇ ਦर्रे ਕਹਿ ਸਕਦੇ ਹਾਂ, ਉੱਥੇ ਇੱਕ ਸਿੰਗਲ ਬੰਦਾ ਹੀ ਲੰਘ ਸਕਦਾ ਸੀਗਾ, ਮੂਹਰੋਂ ਜਾਂ ਪਿੱਛੋਂ ਨਹੀਂ, ਹੋਰ ਕੋਈ ਉਹਨਾਂ ਨੂੰ ਕ੍ਰਾਸ ਨਹੀਂ ਸੀ ਕਰ ਸਕਦਾ। ਸੋ ਉਹਨਾਂ ਨੇ ਉਹ ਕਿਲਾ ਜਿਹੜਾ ਇਸ ਤਰੀਕੇ ਨਾਲ ਬਣਾਇਆ, ਜਿਹਨੂੰ ਬਣਾਉਣ ਦੇ ਲਈ ਤਕਰੀਬਨ 110 ਸਾਲ ਲੱਗੇ ਜੀ। ਤੇ ਉਹਦਾ ਮਤਲਬ ਇਹੀ ਸੀਗਾ, ਗੁਰੂ ਸਾਹਿਬ ਨੇ ਕੋਈ ਇਕੱਲੀ ਮੇਰੀ ਪੀਰ ਦਾ ਸਿਧਾਂਤ ਦੇ ਕੇ ਇੱਕ ਗੱਲ ਕਰਕੇ ਨਹੀਂ ਛੱਡ ਦਿੱਤਾ ਸੀਗਾ। ਉਹਨਾਂ ਨੇ ਪਹਿਲਾਂ ਤਖਤ ਦਿੱਤਾ, ਫਿਰ ਉਹਨੇ ਕਿਲਾ ਬਣਾਇਆ, ਤੇ ਉਹ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਜਾਂ 1699 ਦੀ 1704 ਤੋਂ ਜਿਹੜਾ ਪਰਿਵਾਰ ਵਿਛੋੜਾ ਹੋਇਆ, ਉਸ ਵੇਲੇ ਹਿੰਦੂਤਾ ਜਿਹੜਾ ਪਹਾੜੀ ਰਾਜੇ ਸੀ ਉਹਨਾਂ ਨਾਲ ਲੜਾਈਆਂ ਹੋਈਆਂ ਹੈਗੀਆਂ। ਉਹ ਕਿਲੇ ਦੀ ਜਿਹੜੀ ਬਣਤਰ ਸੀਗੀ, ਉਹਦੀ ਜਿਹੜੀ ਪ੍ਰੋਗਰੈਸ ਸੀਗੀ, ਉਹ ਲੱਖੀ ਸ਼ਾਹ ਬਣਜਾਰੇ ਦੇ ਅਧੀਨ ਚੱਲਦੀ ਰਹੀ ਲਗਾਤਾਰ, ਪਰ ਉਹਦਾ ਇੰਨਾ ਗੁਪਤ ਰੱਖਿਆ ਗਿਆ, ਉਹਦਾ ਜਿਹੜਾ ਸੀਗਾ ਮੰਤਵ ਕਿਸੇ ਨੂੰ ਪਤਾ ਨਹੀਂ ਲੱਗਾ। ਈਵਨ ਉਸ ਵੇਲੇ ਔਰੰਗਜ਼ੇਬ ਨੂੰ ਜਾਂ ਹੋਰ ਜਿਹੜੇ ਮੁਗਲ ਬਾਦਸ਼ਾਹ ਨੂੰ ਪਤਾ ਨਹੀਂ ਲੱਗਾ ਹੈਗਾ ਇਸ ਚੀਜ਼ ਦਾ। ਹੁਣ ਉਹ ਚੀਜ਼ ਦਾ ਪ੍ਰੂਫ ਮਿਲ ਰਿਹਾ ਸਾਡੇ ਕੋਲ, ਜੇ ਆਪਾਂ ਜਾਈਏ ਤਾਂ ਉਹ ਲੋਹਗੜ੍ਹ ਟਰੱਸਟ ਦੇ ਵਿੱਚ, ਤਾਂ ਉਹ ਤੁਹਾਨੂੰ ਬਹੁਤ ਸਾਰੀਆਂ ਉਸ ਚੀਜ਼ ਦੇ ਉੱਤੇ ਸਾਨੂੰ ਉਹਦੀ ਜਿਹੜੀ ਲਾਈਨ ਆ ਉਹ ਦੱਸਦੇ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਕਿਲਾ ਬਣਿਆ। ਅਤੇ ਉਸ ਕਿਲੇ ਨੂੰ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਐਵੇਂ ਤਾਂ ਨਹੀਂ ਉਹਨੂੰ ਯੂਜ਼ ਕਰ ਲਿਆ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸਾਰਾ ਉਹਨਾਂ ਨੂੰ ਸਮਝਾਇਆ ਉੱਤੇ ਨੰਦੇੜ ਸਾਹਿਬ, ਹਜੂਰ ਸਾਹਿਬ ਦੇ ਵਿੱਚ, ਜਦੋਂ ਉਹਨਾਂ ਨੂੰ ਗੁਰੂ ਦਾ ਸਿੱਖ ਬਣਾ ਕੇ ਮਤਲਬ ਛਕਾ ਕੇ ਗੁਰੂ ਦਾ ਸਿੱਖ ਬਣਾਇਆ ਹੈਗਾ, ਉਹ ਸਾਰੀਆਂ ਗੱਲਾਂ ਸਮਝਾਈਆਂ ਵੀ ਪੰਜਾਬ ਦੇ ਵਿੱਚ ਤੂੰ ਜਾਣਾ, ਪੰਜਾਬ ਦੇ ਵਿੱਚ ਜਾ ਕੇ ਕੀ ਕਰਨਾ, ਕਿੱਦਾਂ ਦਾ ਉੱਥੇ ਰਾਜ ਪੈਦਾ ਕਰਨਾ। ਤੇ ਉਹ ਇੱਕਦਮ 'ਚ ਉਹਨਾਂ ਨੇ ਤਾਂ ਕੀਤਾ ਨਹੀਂ ਹੈਗਾ, ਸਾਰਾ ਕੁਛ ਤਾਂ ਉਹ ਸਾਰਾ ਪਹਿਲਾਂ ਤਿਆਰ ਕੀਤਾ ਸੀਗਾ। ਅੱਜ ਹੁਣ ਸਰੀ ਜਿਹੜੀ ਅੱਜ ਦੀ ਸਾਡੀ ਗੱਲ ਹੈਗੀ ਆ, ਅੱਜ ਸਾਡੇ ਕੋਲ ਇਸ ਡਾਕੂਮੈਂਟ ਦੇ ਵਿੱਚ ਜਿਹੜੇ ਵੱਖ-ਵੱਖ ਇਸ਼ੂਆਂ ਦੇ ਲੈਂਦੇ ਹੋਏ ਜੇ ਅਸੀਂ ਇਹ ਗੱਲ ਕਰੀਏ ਤਾਂ ਅੱਜ ਸਾਡੇ ਕੋਲ ਉਹ ਸਾਰਾ ਮਸਾਲਾ, ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸਾਲਾ ਤਿਆਰ ਕਰਕੇ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਸੀਗਾ, ਉਹ ਮਸਾਲਾ ਅੱਜ ਸਾਡੇ ਕੋਲ ਉਦੋਂ ਵੀ ਵਧੀਆ ਤਰੀਕੇ ਦੇ ਨਾਲ ਤਿਆਰ ਹੋਇਆ ਹੈਗਾ, ਤਿਆਰ ਪਿਆ ਹੈਗਾ। ਸਿਰਫ ਉਸ ਮਸਾਲੇ ਨੂੰ, ਉਸ ਤਰੀਕੇ ਨੂੰ, ਉਸ ਸੋਚ ਨੂੰ ਕੌਮ ਦੇ ਵਿੱਚ ਦੱਸਣ ਦੀ ਲੋੜ ਹੈਗੀ ਆ। ਸਾਡੀ ਲੀਡਰਸ਼ਿਪ ਨੂੰ ਇਸ ਚੀਜ਼ ਦੇ ਉੱਤੇ ਚੇਤਨ ਕਰਨ ਦੀ ਲੋੜ ਹੈਗੀ, ਖਾਸ ਤੌਰ ਤੇ ਪੰਜਾਬ ਦੀ ਲੀਡਰਸ਼ਿਪ ਨੂੰ, ਵੀ ਤੁਹਾਡੇ ਕੋਲ ਤਾਂ ਸਾਰਾ ਕੁਝ ਤਿਆਰ ਬੈਠਾ ਪਿਆ ਹੈਗਾ ਮਸਾਲਾ,
ਜੇ ਤੁਹਾਡੇ ਕੋਲ ਜੀ। ਮਸਾਲਾ ਤਿਆਰ ਬੈਠਾ ਹੈਗਾ ਪਿਆ ਹੈਗਾ, ਫਿਰ ਤੁਸੀਂ ਉਸ ਚੀਜ਼ ਨੂੰ ਕਿਉਂ ਇਗਨੋਰ ਕਰਦੇ ਹੈਗੇ ਆ? ਸ਼੍ਰੋਮਣੀ ਕਮੇਟੀ ਬਣੀ, ਅਕਾਲ ਤਖਤ ਸਾਹਿਬ ਦੇ ਕੋਲ ਜਥੇਦਾਰ, ਪਰ ਕਿਸੇ ਨੇ ਵੀ ਅੱਜ ਤੱਕ ਉਸ ਲੋਹਗੜ੍ਹ ਕਿਲੇ ਦੀ ਮੀਰੀ ਪੀਰੀ ਦੇ ਸਿਧਾਂਤ ਦੀ ਜਿਹੜੀ ਆਮ ਲੋਕਾਂ ਦੇ ਵਿੱਚ ਗੱਲ ਨਹੀਂ ਕੀਤੀ ਹੈਗੀ, ਕਿਉਂਕਿ ਉਹ ਇੰਨੇ ਡਰ ਗਏ ਹੈਗੇ, ਉਹ ਮਾਨਸਿਕ ਤੌਰ ਤੇ ਗੁਲਾਮ ਹੋ ਚੁੱਕੇ ਹੈਗੇ ਆ ਜੀ, ਆਪਾਂ ਮੰਨ ਲਈਏ। ਜੀ ਤੇ ਸਾਡਾ ਦੇਖੋ ਇਹਨਾਂ ਰਾਜ ਜੀ, ਹਾਂਜੀ ਤੁਸੀਂ ਕਰੋ ਅੱਜ complete। ਜਿਹੜੇ ਆਪਾਂ ਬਾਹਰ ਬੈਠੇ ਹੈਗੇ ਸਿੱਖ, ਜਿਹੜਾ ਅੱਜ ਵਿਦੇਸ਼ਾਂ ਦੇ ਵਿੱਚ ਸਿੱਖ ਬੈਠਾ ਹੈਗਾ, ਅੱਜ ਹੁਣ ਜਿਹੜੀ ਲੜਾਈ ਆ, ਚਲੋ ਲੜਾਈ ਪੰਜਾਬ ਤੋਂ ਸ਼ੁਰੂ ਹੋਈ 1984 ਤੋਂ ਪਹਿਲਾਂ, ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ ਉਹ ਵੀ ਤਾਂ ਰਾਜ ਸ਼ਕਤੀ ਦੀ ਇਹ ਗੱਲ ਸੀਗੀ। ਤੇ ਫਿਰ ਜੀ। ਜੋ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ, ਉਦੋਂ ਬਾਅਦ ਜਿਹੜੀ ਸੀਗੀ ਇਹ ਲੜਾਈ ਤਾਂ ਸ਼ੁਰੂਆਤ ਸਟੈਪ ਬਾਈ ਸਟੈਪ ਸੀਗੀ, ਜਿਹਨੂੰ ਭਾਰਤੀ ਹੁਕਮਰਾਨ ਸਮਝਦੇ ਸੀਗੇ ਵੀ ਇਹ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਆ। ਹਾਲਾਂਕਿ ਖਾਲਿਸਤਾਨ ਸਿੱਧਾ ਸ਼ਬਦ ਨਹੀਂ ਸੀ ਵਰਤਿਆ ਜਾਂਦਾ, ਇਹ ਉਹ ਗੁਰੂ ਸਾਹਿਬਾਂ ਦੀ ਗੱਲ ਹੀ ਸੀਗੀ ਵੀ ਪਹਿਲਾਂ ਅਸੀਂ ਕਿਲੇ ਬਣਾਈਏ, ਲੋਕਾਂ ਨੂੰ ਤਿਆਰ ਕਰੀਏ ਮਾਨਸਿਕ ਤੌਰ ਦੇ ਉੱਤੇ, ਤੇ ਫਿਰ ਅਸੀਂ ਗੁਰੂ ਸਾਹਿਬ ਨੇ ਤਾਂ 2200 ਫੌਜੀਆਂ ਦੀ ਘੋੜਸਵਾਰ ਸਿੰਘਾਂ ਦੀ ਫੌਜ ਤਿਆਰ ਕੀਤੀ ਸੀਗੀ। ਉਹ ਵੀ ਇੱਕ ਸ਼ੁਰੂਆਤੀ ਸੀਗੀ ਨਾ ਗੱਲ। ਫਿਰ ਉਹਨਾਂ ਨੇ 4 ਲੜਾਈਆਂ ਲੜੀਆਂ, ਉਹ ਜਿੱਤੀਆਂ। ਸੋ ਇਹ ਸਾਰੇ ਦਾ ਸਾਰਾ ਜਿਹੜਾ ਇਸ਼ੂ ਸੀਗਾ, ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈਗੀ ਆ ਜਾਂ ਅਕਾਲ ਤਖਤ and heavy artillery, including tanks, high-powered guns. ਪੂਰੀ ਤਰੀਕੇ ਦੇ ਨਾਲ ਇਗਨੋਰ ਕੀਤਾ ਹੈਗਾ ਜੀ। ਸੋ ਇੱਥੇ ਮੈਂ ਥੋੜੀ ਜੀ ਜਾਣਕਾਰੀ ਦੇ ਦਿਆਂ ਜੀ ਕਿ ਸਾਡੀ ਟੀਮ ਦਾ ਮੈਸੇਜ ਆ ਕਿ ਸਾਈਬਰ ਅਟੈਕ ਹੋਇਆ ਸੀ ਥੋੜੀ ਦੇਰ ਪਹਿਲਾਂ, ਤੇ ਉਹਦੇ ਕਰਕੇ ਇੱਕ ਗਲਿਚ ਆਇਆ ਸੀਗਾ, ਉਹ ਇਸ ਲਈ ਲਿੰਕ ਉਹਨਾਂ ਨੂੰ ਦੁਬਾਰਾ ਅਪਲੋਡ ਕਰਨਾ ਪਿਆ। ਸੋ ਇਸ ਲਈ ਪ੍ਰੋਗਰਾਮ ਜਿਹੜੇ ਸਰੋਤੇ ਸਾਡੇ ਨਾਲ ਦਰਸ਼ਕ ਜੁੜੇ ਹੋਏ ਸੀ YouTube ਦੇ ਉੱਤੇ ਜਾਂ Facebook ਉੱਤੇ, ਉਹ ਡਿਸਕਨੈਕਟ ਹੋ ਗਏ ਸੀਗੇ। ਤੇ ਪੰਜਾਬ ਤੋਂ ਵੀ ਇੱਕ ਮੈਸੇਜ ਕੀਤਾ ਵੀਰ ਨੇ, ਆਪਣਾ ਮਹਿੰਦਰ ਸਿੰਘ ਹੋਣਾ ਨੇ, ਕਹਿੰਦੇ ਅਸੀਂ ਪੰਜਾਬ ਤੋਂ ਆ ਤੇ ਚੈਨਲ ਵਾਰ-ਵਾਰ ਕੱਟ ਰਿਹਾ। ਮੇਰਾ ਖਿਆਲ ਹੈ ਇਹ ਪ੍ਰੋਬਲਮ ਸਾਈਬਰ ਅਟੈਕ ਹੋਇਆ ਸੀਗਾ ਤੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਟੀਮ ਨੇ। ਸੋ ਨਾਲ ਦੀ ਨਾਲ ਪ੍ਰੋਗਰਾਮ ਸ਼ੇਅਰ ਜ਼ਰੂਰ ਕਰ ਦਿਓ ਜੀ, ਤਾਂ ਕਿ ਇਹ ਜਿਹੜੇ ਵੀਰ ਭੈਣਾਂ ਪਹਿਲਾਂ ਜੁੜੇ ਸੀ ਉਹਨਾਂ ਕੋਲ ਦੁਬਾਰਾ ਇਹ ਪਹੁੰਚ ਸਕੇ। ਔਰ ਗੱਲਬਾਤ ਤੁਸੀਂ ਸੁਣ ਰਹੇ ਹੋ ਜੀ ਸਾਡੀ ਜਿਹੜੀ ਆ ਸਰਦਾਰ ਜਸਪਾਲ ਸਿੰਘ ਹੋਣਾ ਨਾਲ UK ਤੋਂ ਹੋ ਰਹੀ ਆ। ਸੋ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਜਿਹੜਾ ਅਸੀਂ ਗੱਲਬਾਤ ਕਰ ਰਹੇ ਹਾਂ, ਸਿੱਖ ਕੌਮ ਦੀ ਜਿਹੜਾ ਕੌਮੀ ਘਰ ਖਾਲਿਸਤਾਨ ਆ ਉਹਦੀ ਬਣਤਰ ਬਾਰੇ ਗੱਲ ਕਰ ਰਹੇ ਹਾਂ। ਤੇ ਗੱਲ ਆਪਾਂ ਜੇ ਅੱਗੇ ਵਧਾਈਏ, ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਜੀ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਇਹ ਕੈਨੇਡਾ ਭਰ ਦੇ ਵਿੱਚ ਤੁਹਾਡਾ ਕੋਈ ਜਿਹੜਾ ਰਿਫਿਊਜੀ ਕਲੇਮ ਹੈਗਾ ਉਹਦੇ ਵਿੱਚ ਤੁਹਾਨੂੰ ਸੇਵਾਵਾਂ ਦੇ ਸਕਦੇ ਨੇ ਇੰਟਰਪ੍ਰੀਟਰ ਦੀਆਂ। ਤੁਹਾਨੂੰ ਜਿਹੜਾ ਆਪਣਾ ਕੇਸ ਫਾਈਲ ਕਰਨ ਦੇ ਵਿੱਚ ਹੈਲਪ ਕਰ ਸਕਦੇ ਆ। ਇਸ ਤੋਂ ਇਲਾਵਾ ਕੋਈ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ, PR ਦੀ ਐਪਲੀਕੇਸ਼ਨ, ਜਾਂ ਤੁਸੀਂ ਕੋਈ ਸਪਾਂਸਰਸ਼ਿਪ ਬਣਵਾਉਣੀ ਆ ਤਾਂ ਉਹਦੇ ਵਿੱਚ ਵੀ ਤੁਹਾਡੀ ਹੈਲਪ ਕਰ ਸਕਦੇ ਆ। ਤਾਂ ਨੰਬਰ ਇਹਨਾਂ ਦੇ ਸਕਰੀਨ ਦੇ ਉੱਤੇ ਨੇ ਜੀ, 514 770 7465, ਤੇ ਜਾਂ ਫਿਰ ਇਹਨਾਂ ਨੂੰ ਤੁਸੀਂ ਈਮੇਲ ਦੇ ਉੱਤੇ akalservices@hotmail.com ਦੇ ਉੱਤੇ ਸੰਪਰਕ ਕਰਕੇ ਇਹ ਸੇਵਾਵਾਂ ਲੈ ਸਕਦੇ ਹੋ। ਕੈਨੇਡਾ ਭਰ ਦੇ ਵਿੱਚ ਕਿਤੇ ਵੀ ਤੁਹਾਡਾ ਹੈ ਕੋਈ, ਤੇ ਇਹ ਤੁਹਾਡੀ ਜਿਹੜੀ ਹੈ ਇਹ ਹੈਲਪ ਕਰ ਸਕਦੇ ਨੇ। ਸੋ ਪ੍ਰੋਗਰਾਮ ਨੂੰ ਤੁਸੀਂ ਵੇਖ ਰਹੇ ਹੋ ਜੀ ਲਾਈਵ। ਇਹ ਸਾਡਾ ਸਾਰੇ ਹੀ ਤਕਰੀਬਨ ਜਿੰਨੇ ਨਾਰਥ ਅਮਰੀਕਾ ਦੇ ਵਿੱਚ IPTV ਬਾਕਸਿਸ ਨੇ ਉਹਨਾਂ ਦੇ ਉੱਤੇ ਸਾਡਾ ਚੈਨਲ ਚੱਲਦਾ। ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਆਪਣੇ ਪ੍ਰੋਵਾਈਡਰ ਨਾਲ ਗੱਲ ਕਰ ਸਕਦੇ ਹੋ, ਤੇ ਉਹ ਸਾਡੇ ਕੋਲ ਲਿੰਕ ਜਿਹੜਾ ਦੁਬਾਰਾ ਨਿਊ ਲਿੰਕ ਲੈ ਸਕਦਾ, ਤਾਂ ਕਿ ਕੋਈ ਪ੍ਰੋਬਲਮ ਜੇ ਕੋਈ ਆ ਰਹੀ ਹੈ ਕਿਸੇ ਆਵਾਜ਼ ਦੇ ਵਿੱਚ ਜਾਂ ਪਿਕਚਰ ਦੇ ਵਿੱਚ ਤਾਂ ਉਹ ਸੋਲਵ ਹੋ ਜਾਏਗੀ। ਸੋ YouTube ਦੇ ਉੱਤੇ ਤੁਸੀਂ ਸਾਨੂੰ ਵੇਖ ਸਕਦੇ ਹੋ, TV84 ਦੇ Facebook ਪੇਜ ਤੇ ਦੇਖ ਸਕਦੇ ਹੋ, ਔਰ ਤੁਸੀਂ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਜੁੜਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਲੇਟ ਜੁੜੇ ਹੋ ਪ੍ਰੋਗਰਾਮ ਦੇ ਵਿੱਚ ਤੇ ਪੂਰਾ ਪ੍ਰੋਗਰਾਮ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਤੋਂ ਬਾਅਦ ਰਾਈਟ ਵੇ ਇਹ ਜਿਹੜਾ YouTube ਦੇ ਉੱਤੇ ਅਪਲੋਡ ਹੋ ਜਾਂਦਾ। ਸੋ ਆਪਾਂ ਗੱਲ ਕਰ ਰਹੇ ਸੀਗੇ ਸਰਦਾਰ ਜਸਪਾਲ ਸਿੰਘ ਜੀ ਕਿ ਸ਼੍ਰੋਮਣੀ ਕਮੇਟੀ ਦੇ ਕੋਲ ਜਾਂ ਸਾਡੇ ਕੋਲ ਮਸਾਲਾ ਪਿਆ ਉੱਤੇ ਕੰਮ ਕਿਉਂ ਨਹੀਂ ਕਰਦੇ। ਮੈਂ ਇੱਕ ਛੋਟੀ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰਕੇ ਨਾ ਫਿਰ ਅੱਗੇ ਆਪਾਂ ਵਧਦੇ ਹਾਂ ਆਪਣੇ ਅਗਲੇ ਵਿਸ਼ੇ ਦੇ ਉੱਤੇ ਜੀ। ਉਹ ਘਟਨਾ ਇਹ ਆ ਕਿ ਇੱਥੇ ਸਾਡੇ ਕੈਨੇਡਾ ਤੋਂ ਹੀ ਸਰਦਾਰ ਬਲਵੰਤ ਸਿੰਘ ਜੀ ਸੀਗੇ, ਮੈਂ ਚਲੋ ਪੂਰਾ ਨਾਮ ਉਹਨਾਂ ਦਾ ਹੁਣ ਨਹੀਂ ਲੈਂਦਾ ਹਨਾ, ਬਲਵੰਤ ਸਾਹਿਬ ਉਹਨਾਂ ਨੂੰ ਕਹਿੰਦੇ ਆ ਬਾਬਾ ਜੀ। ਉਹ ਕਾਫੀ ਦੇਰ ਤੋਂ ਜਿਹੜਾ ਕੌਮ ਦੇ ਨਾਲ ਜੁੜੇ ਹੋਏ ਆ, ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਆ। ਤੇ ਉਹਨਾਂ ਨੇ ਕਾਫੀ ਦੇਰ ਤੋਂ ਜਿਹੜੇ ਨਾ ਨਨਕਾਣਾ ਸਾਹਿਬ ਜਾਂ ਪਾਕਿਸਤਾਨ ਦੇ ਵਿੱਚ ਹੋਰ ਤਕਰੀਬਨ ਸਾਲ ਦੇ ਵਿੱਚ 4-5 ਕੈਂਪ ਲਾਉਂਦੇ ਆ ਮੈਡੀਕਲ ਦੇ, ਤਾਂ ਕਿ ਜਿਹੜੀ ਸਾਂਝ ਆ ਦੋਹਾਂ ਪੰਜਾਬਾਂ ਦੀ ਬਣੀ ਰਹੇ। ਤੇ ਜਿਹੜਾ ਆਪਣਾ ਚੜ੍ਹਦਾ ਪੰਜਾਬ ਆ ਉਹਦੇ ਵਿੱਚ ਵੀ ਉਹ ਕੈਂਪ ਲਾਉਂਦੇ ਰਹੇ ਆ।
ਇੱਥੋਂ ਤੱਕ ਗੁਰਬਚਨ ਕਿ ਸਿੰਘ ਉਹਨਾਂ- ਪਹਿਲੀ ਇਹਨਾਂ ਦਾ ਨਾਮ, ਹਾਂਜੀ ਗੁਰਚਰਨ ਸਿੰਘ ਉਹਨਾਂ ਦਾ ਨਾਮ ਤਾਂ, ਗੁਰਚਰਨ ਸਿੰਘ। ਹਾਂਜੀ। ਸੋ ਉਹ ਪਿੱਛੇ ਜੇ ਕੀ ਹੋਇਆ ਜੀ, ਉਹਨਾਂ ਨੇ ਮਤਲਬ ਉਹ ਅੱਛਾ 2 ਵਾਰੀ ਉਹ ਜਿਹੜਾ ਉਹ ਇੱਕ ਜਲੂਸ ਦੀ ਸ਼ਕਲ ਦੇ ਵਿੱਚ, ਨਗਰ ਕੀਰਤਨ ਦੀ ਸ਼ਕਲ ਦੇ ਵਿੱਚ ਵੀ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਤੱਕ ਗਏ ਆ, ਕੋਈ ਰੋਕ ਟੋਕ ਨਹੀਂ ਸੀ। ਤੇ ਪਿੱਛੇ ਜੇ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਦੇ ਦਿਮਾਗ 'ਚ ਆਈ ਵੀ ਜਿਹੜੀ ਰੋਪੜ ਦੀ ਸੰਧੀ ਆ ਸਿੱਖ ਰਾਜ ਦੀ ਤੇ ਬ੍ਰਿਟਿਸ਼ ਰਾਜ ਦੀ ਜਿਹੜੀ ਸੰਧੀ ਆ, ਉਹਦੇ ਉੱਤੇ ਕੋਈ ਸੈਮੀਨਾਰ ਕਰਾਇਆ ਜਾਵੇ। ਉਹ ਸੈਮੀਨਾਰ ਉਹਨਾਂ ਨੇ ਕਰਾ ਲਿਆ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹ ਵੀਜ਼ਾ ਜਿਹੜਾ ਇੰਡੀਆ ਤੋਂ ਵਾਪਸ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਹੋ ਗਏ ਆ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਕੌਮ ਲੰਘ ਰਹੀ ਆ ਵੀ ਅਸੀਂ ਆਪਣੇ ਇਤਿਹਾਸ ਦੀ ਕੋਈ ਗੱਲ ਵੀ ਉੱਥੇ ਕਰਨੀ ਚਾਹੁੰਦੇ ਜਾਂ ਕਿਸੇ ਨੂੰ ਦੱਸਣੀ ਚਾਹੁੰਦੇ ਆ, ਉਹਦੇ ਚੋਂ ਵੀ ਇਸ ਸਟੇਟ ਨੂੰ ਜਿਹੜਾ ਉਹ ਖਤਰਾ ਪੈਦਾ ਹੋ ਜਾਂਦਾ, ਜਿਹੜੇ ਕਹਿੰਦੇ ਅਸੀਂ ਵਰਲਡ ਦੀ ਬਹੁਤ ਵੱਡੀ ਪਾਵਰ ਹੈਗੇ ਆ। ਸੋ ਇੱਕ ਸਿੱਖ ਨੇ ਇੱਕ ਸੈਮੀਨਾਰ ਕਰਾਇਆ ਕਿਸੇ ਇਤਿਹਾਸਕ ਦਸਤਾਵੇਜ਼ ਦੇ ਉੱਤੇ, ਤੇ ਉਹਨਾਂ ਦਾ ਜਿਹੜਾ ਵੀਜ਼ਾ ਰਿਵੋਕ ਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਜੀ। ਉੱਥੇ ਜਾ ਕੇ ਪਹਿਲਾਂ ਉਹਨਾਂ ਨੂੰ 1.5-2 ਦਿਨ ਖੱਜਲ ਕੀਤਾ ਉੱਥੇ ਬਿਨਾਂ ਰੋਟੀ ਪਾਣੀ ਤੋਂ, ਤੇ ਬਾਅਦ ਚ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਸੋ ਆਹ ਹਾਲਾਤ ਨੇ ਸਾਡੇ। ਸੋ ਜਦੋਂ ਆਪਾਂ ਗੱਲਬਾਤ ਮੀਰੀ ਪੀਰੀ ਦੀ ਸ਼ੁਰੂ ਕੀਤੀ ਸੀ, ਉਹਦੇ ਕਾਫੀ ਡਿਟੇਲ ਦੇ ਵਿੱਚ ਆਪਾਂ ਗੱਲ ਕੀਤੀ ਆ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਮੈਂ ਕਰਨੀ ਚਾਹੁੰਦਾ, ਹੁਣ ਉਸ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਜਥੇਦਾਰ ਸਾਹਿਬ ਲਾਏ ਜਾਂਦੇ ਆ ਜੀ, ਉਹਨਾਂ ਦਾ ਇਤਿਹਾਸ ਵੀ ਜਿਹੜਾ ਉਹ ਕਾਫੀ ਜਿਹੜਾ ਚੈਲੰਜਿੰਗ ਰਿਹਾ ਨਾ। ਉਹਨਾਂ ਨੇ ਡਿਲੀਵਰ ਵੀ ਕਾਫੀ ਕੁਝ, ਪਰ ਹੌਲੀ ਹੌਲੀ ਕਰਦੇ ਕਰਦੇ ਜਿਹੜੀ ਇਹ ਸੋ ਕਾਲਡ ਅਕਾਲੀਆਂ ਦੀ ਬੀਜੇਪੀ ਦੇ ਨਾਲ ਸਾਂਝ ਆ ਜਾਂ ਹਿੰਦੂਤਵਾ ਦੇ ਨਾਲ ਸਾਂਝ ਆ, ਉਹ ਅੱਜ ਸਾਨੂੰ ਉਸ ਮਕਾਮ ਦੇ ਉੱਤੇ ਲੈ ਆਈ ਹੈ ਕਿ ਜਥੇਦਾਰਾਂ ਨੂੰ ਛੇਕਣ ਲੱਗ ਗਏ ਆ ਪੰਥ ਦੇ ਵਿੱਚੋਂ। ਸੋ ਤੁਸੀਂ ਇਹ ਦੱਸੋ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਨੁਮਾਈ ਦੇ ਵਿੱਚ ਕੌਮ ਨੂੰ ਸੇਧ ਦੇਣ ਵਾਲਾ ਜਥੇਦਾਰ ਆ ਜਿਹੜਾ, ਉਹਦੇ ਕੀ ਕੰਮ ਹੋਣੇ ਚਾਹੀਦੇ ਨੇ ਕਿ ਕੀ ਅੱਜ ਉਹ ਜਿਹੜੀ ਸਾਡੀ ਜਿਹੜਾ ਸਿਰਮੌਰ ਸੀਟ ਹੈਗੀ ਆ ਪੰਥ ਦੀ, ਉਹ ਅੱਜ ਕਾਰਗਰ ਹੈ ਜੀ? ਹੁਣ ਆਪਾਂ ਦੇਖੋ, ਮੈਂ ਮਾੜੀ ਜਿਹੀ ਜਾਂਦਾ ਹੋਇਆ ਪਹਿਲਾਂ ਇਹ ਗੱਲ ਕਹਿ ਦਵਾਂ ਬਈ ਇਹ ਜਿਹੜਾ ਆਪਣਾ ਇਹ ਡਾਕੂਮੈਂਟ ਆ ਜੀ, ਇਹਦੇ ਵਿੱਚ ਵੱਖ-ਵੱਖ ਚੈਪਟਰ ਹੈਗੇ ਆ, ਤੇ ਮੈਂ ਸੰਗਤ ਨੂੰ ਜਾਂ ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਇਹ ਅਪੀਲ ਵੀ ਕਰਨੀ ਚਾਹੁੰਦਾ ਹੈਗਾ ਵੀ ਜੇ ਤੁਸੀਂ ਇਸ ਡਾਕੂਮੈਂਟ ਨੂੰ ਤੁਸੀਂ ਪੜ੍ਹਨਾ ਚਾਹੁੰਦੇ ਹੈਗੇ ਆ ਤਾਂ ਤੁਸੀਂ ਮੇਰੇ ਨਾਲ ਸੰਪਰਕ ਪੈਦਾ ਕਰ ਸਕਦੇ ਆ। ਮੇਰਾ ਨੰਬਰ 0777060381 UK ਦਾ ਨੰਬਰ ਹੈਗਾ, ਤੇ ਮੈਂ ਤੁਹਾਨੂੰ WhatsApp ਦੇ ਉੱਤੇ ਇਹ ਡਾਕੂਮੈਂਟ ਭੇਜ ਸਕਦਾ ਹੈਗਾ, ਕਿਉਂਕਿ ਇਹ ਬਹੁਤ ਜ਼ਰੂਰੀ ਹੈਗਾ, ਕਿਉਂਕਿ ਇਹਦੇ ਤੇ ਬੜੀ ਮੈਂ ਮਿਹਨਤ ਕਰਕੇ ਇਹਨੂੰ ਤਿਆਰ ਕੀਤਾ। ਮੈਂ ਚਾਹੁੰਦਾ ਹੈਗਾ ਆ ਕੋਈ ਵੀ ਡਾਕੂਮੈਂਟ ਪਤਾ ਵੀ ਕਦੇ ਵੀ ਕੰਪਲੀਟ ਨਹੀਂ ਹੁੰਦਾ ਹੈਗਾ ਜਦ ਤੱਕ ਉਹ ਸੰਗਤ ਦੇ ਵਿੱਚ ਨਹੀਂ ਜਾਂਦਾ ਹੈਗਾ। ਸੰਗਤ ਦੇ ਵਿੱਚੋਂ ਫਿਰ ਸਲਾਹ ਆਉਂਦੀ ਆ ਤੇ ਅਸੀਂ ਉਹਨੂੰ ਉਹ ਇੱਕ ਵਰਕਿੰਗ ਡਾਕੂਮੈਂਟ ਬਣ ਜਾਂਦਾ ਹੈਗਾ, ਤੇ ਅਸੀਂ ਚਾਹੁੰਦੇ ਹੈਗੇ ਆ ਵੀ ਇਹਨੂੰ ਅਸੀਂ ਹੋਰ ਵੀ ਪ੍ਰਫੁੱਲਤ ਕਰਕੇ, ਜੇ ਇਹਦੇ ਵਿੱਚ ਕੋਈ ਘੱਟ ਹੈਗੀ ਆ ਜਾਂ ਕੋਈ ਹੋਰ ਚੀਜ਼ ਪਾਉਣ ਵਾਲੀ ਹੈਗੀ ਆ ਜਿਹੜੀ ਸਾਨੂੰ ਨਹੀਂ ਪਤਾ ਲੱਗਾ ਹੈਗਾ, ਤਾਂ ਅਸੀਂ ਇਹਨੂੰ ਹੋਰ ਕੰਪਲੀਟ ਕਰਕੇ ਉਹਨੂੰ ਐਕਸਪੈਂਡ ਕਰਕੇ ਤੇ ਲੋਕਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਲਿਆ ਸਕਦੇ ਹੈਗੇ। ਹੁਣ ਜਥੇਦਾਰ ਸਾਹਿਬ ਦੀ ਗੱਲ ਹੈਗੀ ਆ, ਦੇਖੋ ਇਸ ਵੇਲੇ ਜਿਹੜੀ ਸਿੱਖ ਕੌਮ ਆ ਦੁਨੀਆ ਦੇ ਉੱਤੇ ਫੈਲ ਚੁੱਕੀ ਆ। 110 ਦੇਸ਼ਾਂ ਦੇ ਵਿੱਚ ਸਿੱਖ ਵੱਸਦੇ ਹੈਗੇ ਆ, ਜਿਹਦੇ ਵਿੱਚੋਂ ਵੈਸਟ ਦੇ ਵਿੱਚ, ਅਫਰੀਕਾ ਦੇ, ਈਸਟ ਅਫਰੀਕਾ ਦੇ ਵਿੱਚ, ਫਾਰ ਈਸਟ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਹੈਗੇ ਆ, ਪਲੱਸ ਆਸਟ੍ਰੇਲੀਆ, ਨਿਊਜ਼ੀਲੈਂਡ ਵਗੈਰਾ। ਤੇ ਜੇ ਆਪਾਂ ਦੇਖੀਏ ਤਾਂ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ, ਹੁਣ ਅੰਮ੍ਰਿਤਸਰ ਸ਼ਹਿਰ ਆ ਜਿੱਥੇ ਸਾਡਾ ਤਖਤ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਸੁਭਾਈਮਾਨ ਆ। ਇਹ ਜਿਹੜਾ ਸ਼ਹਿਰ ਹੈਗਾ ਇਹ ਗੁਰੂ ਰਾਮਦਾਸ ਮਹਾਰਾਜ ਨੇ ਵਸਾਇਆ ਹੈਗਾ। ਅੱਜ ਕਿਸੇ ਸਮੇਂ ਇਹ ਜਿਹੜਾ ਸੀਗਾ ਅੰਮ੍ਰਿਤਸਰ ਸ਼ਹਿਰ ਇੱਕ ਵਪਾਰ ਦਾ ਕੇਂਦਰ ਸੀਗਾ ਨਾਰਥਰਨ ਇੰਡੀਆ ਦੇ ਵਿੱਚ, ਜਿੱਥੋਂ ਥਰੂ ਆਊਟ ਦਾ ਯੂਰਪ, ਮੱਧ ਏਸ਼ੀਆ ਨੂੰ ਵਪਾਰ ਹੁੰਦਾ ਸੀਗਾ। ਜਦੋਂ ਤੋਂ ਅਖੌਤੀ ਦੇਸ਼ ਆਜ਼ਾਦ ਹੁੰਦਾ ਹੈਗਾ ਉਦੋਂ ਬਾਅਦ ਜਿਹੜੀ ਅੰਮ੍ਰਿਤਸਰ ਦੀ ਜਿਹੜੀ ਹੈਗੀ ਆ ਮਹਾਨਤਾ ਉਹ ਘਟਦੀ ਜਾਂਦੀ ਹੈਗੀ ਆ। ਉਹਦੇ ਵਿੱਚ ਮਹਾਂ ਨੁਕਸਾਨ ਸਾਡਾ 47 ਦੇ ਵਿੱਚ ਬਹੁਤ ਸਖਤ ਹੋ ਗਿਆ ਸੀਗਾ ਪਾਰਟੀਸ਼ਨ ਦੇ ਵੇਲੇ, ਪਰ ਅਸੀਂ ਉਦੋਂ ਬਾਅਦ ਵੀ ਹੁਣ ਉਹ ਗੱਲਾਂ ਵਾਰ-ਵਾਰ ਨਹੀਂ ਕਰਦੇ ਚੰਗੇ ਲੱਗਦੇ ਹੈਗੇ। ਜਾਂ ਇਹ ਕਹਿ ਲਓ ਵੀ ਸਾਨੂੰ 78 ਸਾਲ ਹੋ ਗਏ ਆ ਭਾਰਤ ਦੇ ਨਾਲ ਰਹਿੰਦਿਆਂ ਨੂੰ। ਸਾਡੇ ਕੋਲ ਵਿਦਿਆ ਦਾ ਵੀ ਹੁਣ ਕੋਈ ਘਾਟਾ ਨਹੀਂ ਹੈਗਾ। ਇਹ ਨਹੀਂ ਮੈਂ ਕਹਿ ਸਕਦਾ ਵੀ ਪੰਜਾਬ ਦੇ ਵਿੱਚ ਐਜੂਕੇਸ਼ਨ ਨਹੀਂ ਹੈਗੀ। ਸਿੱਖ ਬਹੁਤ ਪੜ੍ਹੇ ਲਿਖੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਹੈਗੇ ਆ, ਜਿਹੜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਮੁਸ਼ਕਲਾਂ ਹੈਗੀਆਂ
ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਸੋਲਵ ਵੀ ਕਰ ਸਕਦੇ ਹੈਗੇ ਆ। ਪਰ ਜੀ। ਹੈਰਾਨੀ ਦੀ ਗੱਲ ਇਹ ਹੋ ਜਾਂਦੀ ਹੈਗੀ ਆ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਤੇ ਜਿਹੜਾ ਅੰਮ੍ਰਿਤਸਰ ਸ਼ਹਿਰ ਆ, ਉਸ ਸ਼ਹਿਰ ਦੀ ਰਾਜਨੀਤੀ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਪ੍ਰਭਾਵ ਨਾ ਹੋਵੇ। ਜੀ। ਉਸ ਸ਼ਹਿਰ ਦਾ ਜਿਹੜਾ ਸ਼ਹਿਰ ਵਸਾਇਆ ਹੀ ਗੁਰੂਆਂ ਨੇ ਆ, ਜੇ ਸ਼ਹਿਰ ਦੀ ਡਿਵੈਲਪਮੈਂਟ ਹੀ ਸਿੱਖ ਗੁਰੂਆਂ ਨੇ ਕੀਤੀ ਹੈਗੀ ਆ, ਤੇ ਉਸ ਜਥੇਦਾਰ ਦੀ ਕੋਈ ਵੀ ਭੁਗਤ ਨਾ ਹੋਵੇ ਰਾਜਨੀਤਿਕ ਤੌਰ ਦੇ ਉੱਤੇ ਉਸ ਸ਼ਹਿਰ ਦੇ ਵਿੱਚ, ਤਾਂ ਇੱਕ ਬਹੁਤ ਵੱਡੀ ਹੈਰਾਨੀ ਦੀ ਗੱਲ ਹੁੰਦੀ ਹੈਗੀ ਆ। ਇਹ ਤਾਂ ਇਦਾਂ ਗੱਲ ਜੀ। ਮੰਨ ਲਈ ਜਾਵੇ ਵੀ ਜੇ ਪੋਪ ਭਾਵੇਂ ਉਹ ਵੈਟੀਕਨ ਦੇ ਵਿੱਚ ਹੈਗਾ, ਉਹਨੂੰ ਇੱਕ ਸਪੈਸ਼ਲ ਇਲਾਕਾ ਦਿੱਤਾ ਹੋਇਆ ਹੈਗਾ, ਉਹਦੀ ਜਿਹੜੀ ਰੋਮਨ ਰਾਜਨੀਤੀ ਆ ਉਹਦੇ ਵਿੱਚ, ਰੋਮ ਦੀ ਰਾਜਨੀਤੀ ਆ ਉਹਦੇ ਵਿੱਚ ਉਹਦਾ ਵੱਡਾ ਹਿੱਸਾ ਤੁਹਾਡੀ ਹੈਗਾ। ਆਵਾਜ਼ ਘੱਟ ਹੋ ਰਹੀ ਹੈ, ਥੋੜਾ ਜਿਹਾ ਦੇਖਿਓ ਜੀ, ਤੁਹਾਡੀ ਆਵਾਜ਼ ਘੱਟ ਹੋ ਰਹੀ ਹੈ, ਸਮਝ ਨਹੀਂ ਸੀ ਇਹੀ ਗੱਲ। ਬੜਾ ਆਵਾਜ਼ ਦੁਬਾਰਾ ਤੁਹਾਡੀ ਚੈੱਕ ਟੁੱਟਣ ਲੱਗ ਪਈ ਹੈ ਨਾ। ਭਾਜੀ ਠੀਕ ਆ ਰਹੀ ਹੈ ਆਵਾਜ਼? ਹਾਂਜੀ, ਆਵਾਜ਼ ਟੁੱਟਣ ਲੱਗ ਪਈ। ਹਾਂਜੀ, ਆਵਾਜ਼ ਪੂਰੀ ਨਹੀਂ ਆ ਰਹੀ। ਮੈਂ ਤੁਹਾਡੀ ਕਦੇ ਵੀ ਟੁੱਟਦੀ ਆ, ਮੇਰੀ ਪਤਾ ਨਹੀਂ ਹੁਣ ਤੁਹਾਡੀ ਕਿੱਦਾਂ ਆਉਂਦੀ ਕਿ ਨਹੀਂ, ਕਾਫੀ ਪ੍ਰੋਬਲਮ ਆ ਰਹੀ ਹੈ। ਕਾਫੀ ਟੁੱਟ ਗਈ ਆਵਾਜ਼। ਤੁਸੀਂ ਦੇਖੋ ਜੇ ਰੀਜੁਆਇਨ ਕਰ ਸਕਦੇ ਆ ਲਿੰਕ ਨੂੰ। ਹਾਂਜੀ ਹਾਂ, ਹੁਣ ਬੋਲਿਓ, ਹੁਣ ਠੀਕ ਹੈ ਮੇਰਾ ਖਿਆਲ। ਹਾਂਜੀ ਹਾਂਜੀ, ਮੇਰਾ ਕਹਿਣ ਦਾ ਮਤਲਬ ਸੀਗਾ ਬਈ ਜਿਹੜੀ ਮਿਊਨਿਸਪਲ ਕਮੇਟੀ ਹੋਊਗੀ, ਜਿਹੜੀ ਉੱਥੇ ਦੀ ਕੌਂਸਲ ਹੈਗੀ ਅੰਮ੍ਰਿਤਸਰ ਦੀ, ਅੰਮ੍ਰਿਤਸਰ ਸ਼ਹਿਰ ਦੀ, ਜੀ ਜਿਹੜੀ ਪ੍ਰਬੰਧ ਚਲਾਉਂਦੀ ਹੈਗੀ ਆ, ਜੀ। ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਨਾਂ ਤੱਕ ਨਹੀਂ ਹੈਗਾ। ਅਸੀਂ ਗੱਲਾਂ ਕਰਦੇ ਹੈਗੇ ਆ ਵੀ ਅਸੀਂ ਆਜ਼ਾਦ ਭਾਰਤ ਦੇ ਵਿੱਚ ਇੱਕ ਆਜ਼ਾਦ ਕੌਮ ਆ, ਜਾਂ ਅਕਸਰ ਸਾਡੇ ਜਿਹੜੀ ਲੀਡਰਸ਼ਿਪ ਆ ਉਹ ਸਿੱਖਾਂ ਨੂੰ ਭੁਲੇਖਾ ਪਾਉਣ ਦੇ ਲਈ ਇਦਾਂ ਦੀਆਂ ਗੱਲਾਂ ਕਰਕੇ ਉਹਨਾਂ ਦੀਆਂ ਵੋਟਾਂ ਲੈ ਲੈਂਦੀ ਹੈਗੀ ਹੈ। ਜੀ। ਹੁਣ ਜਦੋਂ ਕਿ ਸਿੱਖ ਕੌਮ ਸਾਰੀ ਦੁਨੀਆ ਦੇ ਵਿੱਚ ਫੈਲ ਚੁੱਕੀ ਹੈਗੀ ਆ, ਤਾਂ ਉਹਨਾਂ ਦਾ ਫਰਜ਼ ਬਣਦਾ ਹੈਗਾ ਵੀ ਜਦੋਂ ਜਥੇਦਾਰ ਦੀ ਨਿਯੁਕਤੀ ਕਰਨੀ ਹੈਗੀ ਆ, ਉਹਦੀ ਜਿਹੜੀ ਉਹਦੀ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਕਦੇ ਵੀ। ਜਿੱਦਾਂ ਕਈ ਵਾਰ ਗੱਲ ਚੱਲਦੀ ਆ ਵੀ ਅਕਾਲ ਤਖਤ ਸਾਹਿਬ ਦੀ ਜਿਹੜਾ ਜਥੇਦਾਰ, ਉਹਦੀ ਚੋਣ ਹੋਣੀ, ਉਹਦੀ ਇਲੈਕਸ਼ਨ ਹੋਣੀ ਚਾਹੀਦੀ ਆ, ਉਹਦੀ ਇੱਕ ਨਿਯੁਕਤੀ ਹੋਣੀ ਚਾਹੀਦੀ ਆ। ਉਹਦੀ ਆਪਣੀ ਲਿਆਕਤ, ਉਹਦੀ ਇੰਡੀਵਿਜੂਅਲ ਜਾਂ ਜਿਹੜੀ ਉਹਦੀ ਸੋਚ, ਕਿੰਨਾ ਪੜ੍ਹਿਆ ਆ, ਕਿ ਉਸ ਕਿੰਨਾ ਵੱਡਾ ਸਿੱਖ ਆ, ਕੀ ਉਹਦੀ ਜਿਹੜੀ ਸਮਾਜਿਕ ਰੁਤਬਾ ਹੈਗਾ, ਉਹਦੀ ਜਿਹੜੀ ਆਪਣੀ ਪ੍ਰਾਈਵੇਟ ਲਾਈਫ ਹੈਗੀ ਆ, ਕਿੰਨਾ ਕੁ ਉਹ ਸਿੱਖੀ ਦੇ ਵਿੱਚ ਸਿੱਖੀ ਦੇ ਸਿਧਾਂਤਾਂ ਨੂੰ ਜਾਣਦਾ ਹੈਗਾ, ਕਿੰਨਾ ਉਹ ਆਪਣੀ ਮਰਿਆਦਾ ਦੇ ਵਿੱਚ ਪਰਪੱਕਤਾ ਰੱਖਦਾ ਹੈਗਾ। ਇਹ ਸਾਰੀਆਂ ਗੱਲਾਂ ਉਹਦੇ ਕੋਲ ਹੋਣੀਆਂ ਚਾਹੀਦੀਆਂ, ਜ਼ਰੂਰੀ ਹੈਗੀਆਂ। ਪਰ ਉਹ ਨਿਯੁਕਤੀ ਆ ਉਹ ਹੋਣੀ ਚਾਹੀਦੀ ਵਰਲਡ ਵਾਈਡ ਸਿੱਖਾਂ ਦੇ ਵਿੱਚੋਂ। ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਇਟਲੀ, ਜਿੱਥੇ ਜਿੱਥੇ ਵੀ ਸਿੱਖ ਵਸਦੇ ਹੈਗੇ ਆ, ਬਹੁਤ ਸਾਰੇ ਸਿੱਖ ਇਹੋ ਜਿਹੇ ਹੈਗੇ ਆ ਜਿਹੜੇ ਇਸ ਚੀਜ਼ ਦੇ ਯੋਗ ਹੈਗੇ ਆ, ਅੱਜ ਦੇ ਮੌਜੂਦਾ ਜਥੇਦਾਰਾਂ ਨਾਲੋਂ ਵਧੀਆ ਕੰਮ ਕਰ ਸਕਦੇ ਹੈਗੇ ਆ। ਜੀ। ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਉਹ ਜਥੇਦਾਰ ਅਕਾਲ ਤਖਤ ਸਾਹਿਬ ਤੇ ਹੀ ਆ ਕੇ ਬੈਠੇ, ਉਹ ਬਾਹਰ ਬਹਿ ਕੇ ਵੀ ਕੰਮ ਕਰ ਸਕਦਾ ਹੈ। ਜੇ ਉੱਥੇ ਦੀ ਗੌਰਮੈਂਟ ਉਹਨੂੰ ਬੈਨ ਕਰਦੀ ਹੈਗੀ ਆ, ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਜੇ ਕੋਈ ਪ੍ਰਚਾਰ ਕਰਦਾ ਤਾਂ ਉਹਨੂੰ ਉੱਥੇ ਜ਼ਬਰਦਸਤੀ ਬਾਹਰ ਕੱਢ ਦਿੰਦੇ ਹੈਗੇ ਆਪਣੀ ਰਾਜਨੀਤਿਕ ਸ਼ਕਤੀ ਦੇ ਨਾਲ। ਜੀ। ਸੋ ਇਹ ਹੁਣ ਸਾਨੂੰ ਇੱਕ ਰੈਵੋਲੂਸ਼ਨ ਹੋਣਾ ਚਾਹੀਦਾ ਸਿੱਖ ਕੌਮ ਦੇ ਵਿੱਚ। ਠੀਕ ਹੈ, ਆਜ਼ਾਦੀ ਦੀ ਲੜਾਈ ਚੱਲ ਰਹੀ ਹੈਗੀ ਆ, ਬੜੇ ਵਧੀਆ ਤਰੀਕੇ ਦੇ ਨਾਲ ਰੈਫਰੈਂਡਮ ਚੱਲ ਰਿਹਾ ਹੈਗਾ ਆ, ਬਹੁਤ ਵਧੀਆ ਤਰੀਕੇ ਦੇ ਨਾਲ SFJ ਜਾਂ ਹੋਰ ਸਹਾਇਕ ਜਥੇਬੰਦੀਆਂ ਜਾਂ ਸਾਰੇ ਸਿੰਘ ਆਪੋ ਆਪਣੇ ਤਰੀਕੇ ਨਾਲ ਇਸ ਆਜ਼ਾਦੀ ਦੀ ਲਹਿਰ ਦੇ ਵਿੱਚ ਆਪਣੀ ਯੋਗਤਾ ਅਨੁਸਾਰ ਹਿੱਸਾ ਪਾ ਰਹੇ ਹੈਗੇ ਆ। ਪਰ ਇਹ ਇੱਕ ਬਹੁਤ ਵੱਡੀ ਗੱਲ ਹੈਗੀ ਆ ਵੀ ਜੇ ਅਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਆ, ਉਹਨੂੰ ਹੁਣ ਉਸ ਤਰੀਕੇ ਦੇ ਨਾਲ ਚੁਣੀਏ ਜਿਹੜੇ ਦੁਨੀਆ ਇਹ ਗੱਲ ਸੋਚੇ ਵੀ ਹਾਂ ਸਿੱਖ ਕੌਮ ਵਾਕਿਆ ਹੀ ਰਾਜ ਕਰਨ ਦੇ ਹੁਣ ਯੋਗ ਹੋ ਜਾਂਦੀ ਆ, ਹੋਈ ਜਾ ਰਹੀ ਹੈਗੀ ਆ। ਜਿਨ੍ਹਾਂ ਨੇ ਆਪਣਾ ਜਥੇਦਾਰ ਅਮਰੀਕਾ ਵਿੱਚੋਂ, ਕੈਨੇਡਾ ਵਿੱਚੋਂ, ਇੰਗਲੈਂਡ ਵਿੱਚੋਂ ਚੁਣ ਲਿਆ ਹੈਗਾ, ਉਹ ਉੱਥੇ ਬਹਿ ਕੇ ਆਪਣੀ ਜਿਹੜੀ ਸਿੱਖ ਕੌਮ ਨੂੰ ਲੀਡ ਕਰ ਰਿਹਾ ਹੈਗਾ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਅੱਜ ਦੇ ਸਮੇਂ ਵਿੱਚ ਜੰਗਾਂ ਯੁੱਧਾਂ ਦੇ ਵੇਲੇ ਵੀ ਇਹ ਗੱਲਾਂ ਚੱਲਦੀਆਂ ਰਹੀਆਂ। ਅਕਾਲ ਤਖਤ ਸਾਹਿਬ ਦਾ ਜਥੇਦਾਰ ਉਸ ਵੇਲੇ ਜਿਹੜਾ ਮੁਖੀ ਸਾਡੀ ਕੌਮ ਦਾ ਹੁੰਦਾ ਸੀਗਾ, ਉਹ ਨਹੀਂ ਸੀ ਜਾ ਸਕਦਾ ਉੱਥੇ ਅਕਾਲ ਤਖਤ ਸਾਹਿਬ ਤੇ। ਸੋ ਇਹ ਜਿਹੜੀ ਗੱਲ ਹੈਗੀ ਆ, ਹੁਣ ਸਾਨੂੰ ਇਹਦੇ ਉੱਤੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈਗੀ ਆ ਵੀ ਜਿਹੜਾ ਸਾਡਾ ਜਥੇਦਾਰ ਹੈਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈਗਾ, ਉਹਦੀ ਚੋਣ, ਉਹਦੀ ਨਿਯੁਕਤੀ ਕਿੱਦਾਂ ਦੀ ਹੋਣੀ ਚਾਹੀਦੀ ਹੈਗੀ ਆ, ਉਹ ਕਿਹੋ ਜਿਹੀ ਪਰਸਨੈਲਿਟੀ ਹੋਣੀ ਚਾਹੀਦੀ ਹੈਗੀ ਆ। ਕਿ ਉਹ ਅਕਾਲੀ, ਜਿਹਨੂੰ ਅਸੀਂ ਗੱਲਾਂ ਕਹਿੰਦੇ 200-250 ਸਾਲ ਪਹਿਲਾਂ ਭਾਈ ਬਾਬਾ ਅਕਾਲੀ ਫੂਲਾ ਸਿੰਘ ਦੀ ਐਗਜ਼ਾਮਪਲਾਂ ਦੇ ਦਿੰਦੇ ਆ, ਕਿ ਅਸੀਂ 250 ਸਾਲ ਦੇ ਵਿੱਚ ਕੋਈ ਅਕਾਲੀ ਫੂਲਾ ਸਿੰਘ ਨਹੀਂ ਪੈਦਾ ਕਰ ਸਕੇ।
ਸੋ ਇਹ ਸਾਡੇ ਲਈ ਸੋਚਣ ਦਾ ਬਹੁਤ ਵੱਡਾ ਸੀਰੀਅਸ ਇਸ਼ੂ ਹੈਗਾ। ਮੈਂ ਇਹ ਗੱਲ ਤੇ ਜੀ। ਜ਼ੋਰ ਦਊਂਗਾ ਕਿ ਜਿਹੜਾ ਮੌਜੂਦਾ ਜਥੇਦਾਰ ਹੈਗੇ ਆ ਜਾਂ ਆਉਣ ਵਾਲੇ ਜਥੇਦਾਰ ਹੈਗੇ ਆ ਅਕਾਲ ਤਖਤ ਦੇ, ਉਹ ਸਭ ਤੋਂ ਪਹਿਲਾਂ ਆਪਣੀ ਜਿਹੜੀ ਮਰਿਆਦਾ ਹੈਗੀ ਆ, ਜਿਹੜੀ ਆਪਣੀ ਸੋਚ ਹੈਗੀ ਆ, ਉਹ ਅੰਮ੍ਰਿਤਸਰ ਸ਼ਹਿਰ ਤੋਂ ਸ਼ੁਰੂ ਕਰਨ। ਉੱਥੇ ਵੱਖ-ਵੱਖ ਲੋਕਾਂ ਦੇ ਨਾਲ ਇਸ ਚੀਜ਼ ਨੂੰ ਦੱਸਣ ਕਿ ਇਹ ਸ਼ਹਿਰ ਜਿਹੜਾ ਹੈਗਾ ਆ, ਇਹ ਸਿੱਖਾਂ ਦਾ ਸ਼ਹਿਰ ਆ, ਇਹ ਸਾਡਾ ਕੇਂਦਰ ਆ। ਇੱਥੇ ਉਹੀ ਗੱਲ ਹੋਊਗੀ ਜਿਹੜੀ ਸਰਬੱਤ ਸੰਗਤਾਂ ਮੰਨਦੀਆਂ ਹੋਣਗੀਆਂ ਅਤੇ ਉਹ ਅਸੂਲ ਦੇ ਮੁਤਾਬਕ ਚੱਲਦੀਆਂ ਹੋਣਗੀਆਂ। ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਆ, ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਸ਼ਹਿਰ ਆ। ਸਿੱਖਾਂ ਨੇ ਇਹਦੇ ਲਈ ਬਹੁਤ ਵੱਡਾ ਖੂਨ ਡੋਲਿਆ ਹੈਗਾ। ਅੱਜ ਵੀ ਅਸੀਂ ਇਹਦੇ ਮਾਲਕ ਆ, ਫਿਊਚਰ ਦੇ ਵਿੱਚ ਵੀ ਇਹਦੇ ਮਾਲਕ ਆ ਅਤੇ ਇਹਦੇ ਮਾਲਕ ਰਹਾਂਗੇ। ਅਤੇ ਜਿਹੜੀ ਇਹਦੀ ਰਾਜਨੀਤੀ ਹੈਗੀ ਆ, ਉਹ ਸਿੱਖ ਸਿਧਾਂਤਾਂ ਦੇ ਅਨੁਕੂਲ ਜ਼ਰੂਰ ਹੋਣੀ ਚਾਹੀਦੀ ਹੈਗੀ ਆ। ਜਦੋਂ ਮੀਟਿੰਗਾਂ ਉੱਥੇ ਹੁੰਦੀਆਂ, ਮੰਥਲੀ ਮੀਟਿੰਗਾਂ ਹੁੰਦੀਆਂ ਉਹਦੀ ਕੌਂਸਲ ਦੀ, ਤੇ ਅਕਾਲ ਤਖਤ ਦਾ ਜਥੇਦਾਰ ਜਾਂ ਉਹਦਾ ਨੁਮਾਇੰਦਾ ਜ਼ਰੂਰ ਬਹਿਣਾ ਚਾਹੀਦਾ ਹੈਗਾ। ਬਿਲਕੁਲ ਜੀ। ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਜਦੋਂ ਗੱਲ ਅਸੀਂ ਕਰਦੇ ਹਾਂ, ਅਕਾਲੀ ਫੁੱਲਾ ਸਿੰਘ ਹੁਣਾਂ ਦੀ ਐਗਜ਼ਾਮਪਲ ਦਿੰਨੇ ਆ, ਪਰ ਅਸੀਂ ਇਹ ਗੱਲ ਭੁੱਲ ਜਾਂਦੇ ਆ ਕਿ ਅਕਾਲੀ ਫੁੱਲਾ ਸਿੰਘ ਹੁਣਾਂ ਦੇ ਕੋਲ ਇੱਕ ਇੰਡੀਵਿਜੂਅਲ ਸੁਰੱਖਿਆ ਦਸਤਾ ਹੁੰਦਾ ਸੀ ਔਰ ਚੋਟੀ ਦੇ ਯੋਧੇ ਹੁੰਦੇ ਸੀ ਉਹਨਾਂ ਦੇ ਨਾਲ, ਤੇ ਕਿਸੇ ਸਰਕਾਰ ਦੇ ਅਧੀਨ ਨਹੀਂ ਸੀ। ਸੋ ਭਰਾਵੋ, ਇਹ ਵੀ ਜ਼ਰੂਰੀ ਆ, ਜੇ ਅਸੀਂ ਜਥੇਦਾਰ ਅਕਾਲੀ ਫੁੱਲਾ ਸਿੰਘ ਵਾਲਾ ਭਾਲਦੇ ਆ ਨਾ, ਤਾਂ ਸਾਨੂੰ ਪਹਿਲਾਂ ਰਾਜ ਭਾਗ ਕਾਇਮ ਕਰਨਾ ਪੈਣਾ। ਫਿਰ ਅਕਾਲੀ ਫੁੱਲਾ ਸਿੰਘ ਵਰਗੇ ਜਥੇਦਾਰ ਆਣਗੇ ਜਿਹੜੇ ਉਸ ਰਾਜ ਦੇ ਉੱਤੇ ਧਰਮ ਦਾ ਕੁੰਡਾ ਰੱਖ ਸਕਣਗੇ। ਅਸੀਂ ਕੁੰਡਾ ਵੀ ਉਹੀ ਰੱਖ ਸਕੂਗਾ ਜਿਹਦੇ ਵਿੱਚ ਆਪਣੀ ਜਾਨ ਹੋਊਗੀ, ਜਿਹਦੇ ਕੋਲ ਆਪਣਾ ਸਿਧਾਂਤ ਹੋਊਗਾ ਸਿੱਖੀ ਦਾ। ਸੋ ਸਿਕਿਉਰਿਟੀ ਤਾਂ ਸਾਡੀ ਜਥੇਦਾਰਾਂ ਦੀ ਹੈਗੀ ਆ ਸੈਂਟਰ ਦੇ ਕੋਲ, ਵਰਦੀਧਾਰੀ ਬੰਦੇ ਆਲੇ ਦੁਆਲੇ ਫਿਰਦੇ ਹੁੰਦੇ ਆ, ਤੇ ਜਥੇਦਾਰ ਤੁਹਾਡੀ ਗੱਲ ਕਿੱਦਾਂ ਕਰ ਲੂਗਾ? ਸੋਚਣ ਵਾਲੀ ਗੱਲ ਆ। ਇਸੇ ਕਰਕੇ ਭਾਈ ਜਸਵਾਲ ਸਿੰਘ ਜੀ, ਅਸੀਂ ਜਿਹੜੀ ਸਰਬੱਤ ਖਾਲਸਾ ਦੇ ਵਿੱਚ ਜਿਹੜੇ ਮਤੇ ਸੀਗੇ 2015 ਵਾਲੇ 'ਚ, ਇੱਕ ਮਤਾ ਇਹ ਵੀ ਸੀ ਕਿ ਜਿਹੜਾ ਅੰਮ੍ਰਿਤਸਰ ਸਾਹਿਬ ਨੂੰ ਵੈਟੀਕਨ ਲਾਈਕ ਜਿਹੜਾ ਦਰਜਾ ਉਹ ਦਿੱਤਾ ਜਾਵੇ। ਉਹਦੇ ਉੱਤੇ ਕੰਮ ਕਰਨਾ ਸੀ, ਪਰ ਹੋਰ ਹੀ ਰੁਝੇਵਿਆਂ 'ਚ ਉਲਝੀ ਹੋਈ ਆ ਕੌਮ, ਤੇ ਅਸੀਂ ਇਹਨਾਂ ਗੱਲਾਂ ਵੱਲ, ਜੇ ਅਸੀਂ ਚਲੋ ਅੰਮ੍ਰਿਤਸਰ ਨਹੀਂ, ਜੇ ਨਨਕਾਣਾ ਸਾਹਿਬ ਨੂੰ ਵੀ ਇਸ ਰਾਹ ਤੇ ਕਰ ਲਈਏ ਨਾ ਕਿਸੇ ਤਰੀਕੇ, ਵੀ ਵੈਟੀਕਨ ਲਾਈਕ ਇੱਕ ਸਟੇਟ ਤਾਂ ਹੋਵੇ ਸਾਡੇ ਕੋਲ ਸਿੱਖਾਂ ਕੋਲ, ਜਿੱਥੋਂ ਅਸੀਂ ਜਿਹੜੇ ਆਜ਼ਾਦੀ ਨਾਲ ਆਪਣੇ ਫੈਸਲੇ ਲੈ ਸਕੀਏ, ਬਹੁਤ ਕੁਝ ਤਬਦੀਲ ਹੋ ਸਕਦਾ। ਗੱਲ ਤੁਸੀਂ ਬੜੀ ਵਧੀਆ ਕਹੀ ਆ ਕਿ ਜ਼ਰੂਰੀ ਨਹੀਂ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਆ ਜਿਹੜਾ ਅਕਾਲ ਤਖਤ ਤੇ ਹੀ ਮੌਜੂਦ ਹੋਣਾ ਚਾਹੀਦਾ। ਅਸੀਂ ਗੁਲਾਮੀ ਦੇ ਵਿੱਚ ਆ। ਅਕਾਲ ਤਖਤ ਸਾਹਿਬ ਦੇ ਜਿਹੜੇ ਫੈਸਲੇ, ਕੌਮ ਦੇ ਫੈਸਲੇ ਜਿਹੜੇ ਜੰਗਲਾਂ 'ਚੋਂ ਵੀ ਹੁੰਦੇ ਰਹੇ ਆ। ਹਾਂਜੀ, ਇਹ ਸਮੇਂ ਦੇ ਅਨੁਕੂਲ ਆ। ਹੁਣ ਵੀ ਜਥੇਦਾਰ ਸਾਹਿਬ ਜਗਤਾਰ ਸਿੰਘ ਅਵਾਰਾ ਉਹਨਾਂ ਨੂੰ ਕੌਮ ਦੇ ਜਥੇਦਾਰ ਥਾਪਿਆ, ਉਹ ਵੀ ਅਸੀਂ ਜਿਹੜਾ ਉਹ ਸਰਕਾਰ ਤੋਂ ਤੇ ਸਿਸਟਮ ਤੋਂ ਬਾਗੀ ਹੋ ਕੇ ਥਾਪਿਆ। ਹਾਂਜੀ, ਉਹ ਗੱਲ ਵੱਖਰੀ ਆ। ਚਲੋ ਉਹ ਜੇਲ੍ਹ 'ਚ ਨੇ, ਸਿੰਬੋਲਿਕ ਨੇ, ਬਟ ਸਾਡੀ ਇੱਕ ਬਿੱਲ ਤਾਂ ਹੈ ਨਾ, ਕੌਮ ਦੀ ਇੱਕ ਆਵਾਜ਼ ਤਾਂ ਹੈ ਨਾ, ਵੀ ਭਾਈ ਅਸੀਂ ਜੇ ਜਥੇਦਾਰ ਮੰਨਾਂਗੇ ਤਾਂ ਇਹੋ ਜਿਹੀ ਸ਼ਖਸੀਅਤ ਨੂੰ ਮੰਨਾਂਗੇ। ਇਹ ਜਿਹੜੀਆਂ ਜੇਬਾਂ 'ਚੋਂ ਪਰਚੀਆਂ 'ਚੋਂ ਨਿਕਲੇ ਹੋਏ ਜਥੇਦਾਰ ਆ, ਕਾਰਗੁਜ਼ਾਰੀਆਂ ਵੀ ਇਹਨਾਂ ਨੇ ਫਿਰ ਉਹੋ ਜਿਹੀਆਂ ਹੀ ਕਰਨੀਆਂ ਹੁੰਦੀਆਂ ਨੇ। ਹੁਣ ਇਸ ਵੇਲੇ ਮੈਂ ਇੱਕ ਇਸ਼ੂ ਆਪਣਾ ਜਿੱਥੇ ਹੋਰ ਆਪਾਂ ਇਸ਼ੂ ਉਠਾ ਰਹੇ ਹੈਗੇ ਆ ਨਾ ਜੀ, ਉੱਥੇ ਇੱਕ ਇਸ਼ੂ ਇਹ ਬਣਦਾ ਹੈਗਾ ਇਸ ਡਾਕੂਮੈਂਟ ਦੇ ਵਿੱਚ, ਜੇ ਕੋਈ ਪੜੂਗਾ ਤਾਂ ਪਤਾ ਲੱਗੂਗਾ ਉਹਨਾਂ ਨੂੰ ਜੀ, ਬਈ ਇਸ ਵੇਲੇ ਜੇ ਇਹ ਬਹੁਤ ਸੈਂਸਿਟਿਵ ਗੱਲ ਹੈਗੀ ਜਿਹੜੀ ਮੈਂ ਕਹਿਣ ਲੱਗਾ ਜੀ, ਪਰ ਇਹ ਕਿਸੇ ਪਰਸਨੈਲਿਟੀ ਦੇ, ਕਿਸੇ ਗੁਰਦੁਆਰਾ ਦੇ, ਕਿਸੇ ਪ੍ਰਧਾਨ ਦੇ ਵਿਰੋਧ ਵਿੱਚ ਨਹੀਂ ਮੈਂ ਕਹਿ ਰਿਹਾ ਹੈਗਾ। ਇਹ ਇੱਕ ਸਾਂਝੀ ਤੌਰ ਦੇ ਇਹਦੀ ਇੱਕ ਇਹ ਜਿਹੜੀ ਸੋਚ ਹੈਗੀ ਆ, ਮੈਂ ਉਹ ਲਿਆਉਣੀ ਚਾਹੁੰਦਾ ਹੈਗਾ ਸਿੱਖਾਂ ਦੇ ਵਿੱਚ। ਉਹ ਇਹ ਹੈਗੀ ਆ ਵੀ ਇਸ ਵੇਲੇ ਯੂਕੇ ਦੇ ਵਿੱਚ, ਮੈਂ ਇਕੱਲੀ ਯੂਕੇ ਦੀ ਗੱਲ ਕਰ ਸਕਦਾ ਹੈਗਾ, ਤੇ ਜਿਹਦੇ ਵਿੱਚੋਂ 80% ਜਿਹੜੀ ਸਾਡੀ ਗੁਰਦੁਆਰਾ ਸਿਸਟਮ ਹੈਗਾ ਆ ਜਾਂ ਗੁਰਦੁਆਰੇ ਸਾਹਿਬਾਨ ਹੈਗੇ ਆ, ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਆ। 80%, 10 ਵਿੱਚੋਂ 8 ਗੁਰਦੁਆਰੇ ਪ੍ਰਾਈਵੇਟ ਹੱਥਾਂ ਦੇ ਵਿੱਚ ਆ। ਚਾਹੇ ਉਹ ਕਿਸੇ ਸਾਧ ਦਾ ਡੇਰਾ ਆ, ਚਾਹੇ ਉਹ ਕਿਸੇ ਪਾਰਟੀ ਦਾ ਗੁਰਦੁਆਰਾ ਆ, ਚਾਹੇ ਉਹ ਕਿਸੇ ਸੰਪਰਦਾ ਦਾ ਹੈਗਾ ਗੁਰਦੁਆਰਾ, ਚਾਹੇ ਉਹ ਕਿਸੇ ਪ੍ਰਾਈਵੇਟ ਫੈਮਿਲੀ ਦਾ ਗੁਰਦੁਆਰਾ ਹੈਗਾ ਆ ਜੀ। ਸੋ ਇਹਦੇ ਵਿੱਚ ਉਹ ਸਾਰੀਆਂ ਕਿਸਮਾਂ ਆਉਂਦੀਆਂ ਹੈਗੀਆਂ ਜਿਹੜੇ 80% ਆ ਜੀ। ਤੇ ਜੇ ਮੈਂ ਮੋਟਾ ਮੈਂ ਇਹ ਆਡਿਟ ਤਾਂ ਨਹੀਂ, ਮੈਂ ਕੋਈ ਉਹਦਾ ਵੈਧ ਦੂਆ ਤਾਂ ਨਹੀਂ ਕਰਦਾ ਹੈਗਾ ਵੀ ਇਹ ਗੱਲ ਜੋ ਮੈਂ ਕਹਿਣ ਲੱਗਾ ਉਹ 100% ਸਹੀ ਆ ਜੀ। ਇੱਕ ਐਸਟੀਮੇਟਡ ਦੇ ਮੁਤਾਬਕ ਜਿਹੜੇ 80% ਗੁਰਦੁਆਰੇ ਆ, ਉਹਨਾਂ ਦਾ ਜਿਹੜਾ ਮਹੀਨੇ ਦਾ
16 ਲੱਖ ਪਾਉਂਡ 1.6 ਮਿਲੀਅਨ ਪਾਉਂਡ ਜੀ। ਉਹਨਾਂ ਦੀ ਇਨਕਮ ਆ ਖਰਚੇ ਕੱਢ ਕੇ ਜੀ 1.6 ਮਿਲੀਅਨ ਪਾਉਂਡ ਇੱਕ ਮਹੀਨੇ ਦੀ। ਜੀ ਤੇ ਜਿਹੜੇ ਬਾਕੀ ਦੇ 2% ਹੈਗੇ ਆ ਗੁਰਦੁਆਰੇ, ਜਿਹਨਾਂ ਨੂੰ ਅਸੀਂ ਪੰਥਕ ਗੁਰਦੁਆਰੇ ਕਹਿੰਦੇ ਆ, ਉਹਨਾਂ ਦਾ ਵੀ ਆਪਸ ਵਿੱਚ ਹੀ ਤਾਲਮੇਲ ਕੋਈ ਨਹੀਂ ਹੈਗਾ। ਉਹ ਕੋਈ ਇਹੋ ਜੀ। ਜਿਹਾ ਇੱਕ ਮਾਡਲ ਨਹੀਂ ਤਿਆਰ ਕਰ ਸਕੇ ਪਿਛਲੇ 50 ਸਾਲਾਂ ਤੋਂ, ਮੈਂ ਕਹੂੰਗਾ 40 ਸਾਲਾਂ ਤੋਂ, ਚਲੋ ਕਹਿ ਦਿੰਦੇ ਹਾਂ ਆਪਾਂ 84 ਤੋਂ ਬਾਅਦ, ਕੋਈ ਇਹੋ ਜਿਹਾ ਮਾਡਲ ਨਹੀਂ ਤਿਆਰ ਕਰ ਸਕੇ ਹੈਗੇ ਜਿਸ ਮਾਡਲ ਨੂੰ ਦੇਖ ਕੇ ਜਿਹੜੇ ਸਿੱਖ ਹੈਗੇ ਆ, ਪੰਜਾਬੀ ਹੈਗੇ ਆ, ਉਹ ਇਹ ਸਮਝ ਸਕਣ ਵੀ ਹਾਂ ਇਹ ਵਾਕਿਆ ਹੀ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਆ ਅਤੇ ਇਹਨਾਂ ਦੇ ਕੋਲ ਕੋਈ ਨਾ ਕੋਈ ਪ੍ਰੋਗਰਾਮ ਹੈਗਾ ਆ ਜਿਹੜਾ ਦੁਨੀਆ ਨੂੰ ਇੱਕ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈਗਾ। ਦੁਨੀਆ ਦੇ ਜਿਹੜੇ ਕਸ਼ਟ ਹੈਗੇ ਆ ਜਾਂ ਜਿਹੜਾ ਖਾਲਿਸਤਾਨ, ਫਿਊਚਰ ਦਾ ਖਾਲਿਸਤਾਨ ਹੈਗਾ, ਉਹ ਇਹੋ ਜਿਹਾ ਹੋਊਗਾ ਜਿੱਥੇ, ਹਾਲਾਂਕਿ ਸਾਡੇ ਕੋਲ ਐਗਜ਼ੈਂਪਲਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਵਧੀਆ ਪਈਆਂ। ਅਸੀਂ ਅੱਜ ਵੀ ਜੀ। ਤਕਰੀਬਨ 1 ਕਰੋੜ 10 ਮਿਲੀਅਨ ਲੋਕਾਂ ਨੂੰ ਪੰਜਾਬ ਦੇ ਵਿੱਚ ਹਰ ਰੋਜ਼ ਇੰਡੀਆ ਦੇ ਵਿੱਚ ਲੰਗਰ ਛਕਾਉਂਦੇ ਹੈਗੇ ਆ। ਜਿਹੜੇ ਲੋੜਵੰਦ ਲੋਕ ਹੈਗੇ ਆ ਉਹ ਢਿੱਡ ਆਪਣਾ ਪਾਲਦੇ ਹੈਗੇ ਆ ਗੁਰਦੁਆਰਾ ਸਾਹਿਬਾਨਾਂ ਤੋਂ। ਪਰ ਕੱਲਾ ਲੰਗਰ ਛਕਾ ਕੇ ਅਸੀਂ ਖਾਲਿਸਤਾਨ ਨਹੀਂ ਬਣਾ ਸਕਦੇ। ਸੋ ਸਾਨੂੰ ਯੂਕੇ ਦੀ ਮੈਂ ਗੱਲ ਕਰ ਰਿਹਾ ਹੈਗਾ ਵੀ ਜੇ ਅਸੀਂ ਇਹ ਜਿਹੜੇ 10 ਵਿੱਚੋਂ 2% ਵੀ ਬਚੇ ਹੈਗੇ ਆ ਜਾਂ 20% ਜਿਹੜੇ 100 ਵਿੱਚੋਂ ਹੈਗੇ, ਸੌਰੀ, ਉਹਨਾਂ ਦਾ ਜਿਹੜੀ ਇਨਕਮ ਹੈਗੀ ਆ ਮਹੀਨੇ ਦੀ, ਉਹ 5 ਲੱਖ ਬਣਦੀ ਹੈ ਜੀ ਇੱਕ ਖਿਆਲ ਮੁਤਾਬਕ। ਜੀ ਜੇ ਉਹ 5 ਲੱਖ ਪਾਉਂਡ ਨੂੰ ਕਿਸੇ ਕੰਪਨੀ ਦੇ ਕੋਲ, ਕਿਸੇ ਫੈਮਿਲੀ ਦੇ ਕੋਲ, ਕਿਸੇ ਵਪਾਰ ਦੇ ਕੋਲ, ਉਹਦਾ ਤੁਸੀਂ ਕੁਝ ਵੀ ਨਾਂ ਲੈ ਲਓ, ਵਪਾਰ ਮੈਂ ਕਹਿ ਨਹੀਂ ਸਕਦਾ ਕਿਉਂਕਿ ਇੱਕ ਧਾਰਮਿਕ ਆ, ਜੀ ਕਿਸੇ ਸੰਸਥਾ ਦੇ ਕੋਲ 5 ਲੱਖ ਪਾਉਂਡ ਕੈਸ਼ ਉਹਨਾਂ ਨੂੰ ਮੁਨਾਫਾ ਹੋਵੇ ਜਾਂ ਉਹਨਾਂ ਦੇ ਕੋਲ ਇਨਕਮ ਹੋਵੇ, ਤਾਂ ਉਹ ਕਿਹੜੀ ਗੱਲ ਹੈ ਜਿਹੜੀ ਨਹੀਂ ਕਰ ਸਕਦੇ। ਜੀ ਸੋ ਇਹ ਜਿਹੜੀਆਂ ਇਸ਼ੂਜ਼ ਹੈਗੇ, ਇਹੀ ਹਾਲਤ ਮੇਰਾ ਖਿਆਲ ਕੈਨੇਡਾ ਦੀ ਹੋਊਗੀ, ਇਹੀ ਹਾਲਤ ਉਹਦਾ ਅਮਰੀਕਾ ਦੀ ਜਾਂ ਉਹਨਾਂ ਦੇਸ਼ਾਂ ਦੀ ਹੋ ਸਕਦੀ ਹੈਗੀ ਆ। ਅਸੀਂ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਜ਼ਰੂਰ ਹੈਗੇ ਆ ਮਿਲੀਅਨਸ ਪਾਉਂਡ, ਜੀ ਮਨਵੀਰ ਸਿੰਘ ਜੀ, ਮਿਲੀਅਨਸ ਪਾਉਂਡ ਜੀ। ਜਿਹੜੇ ਸਾਡੇ ਮਹੀਨੇ ਦੇ ਹੈਗੇ ਆ, ਉਹ ਸਾਡੇ ਕੋਲ ਆਉਂਦੇ ਹੈਗੇ, ਸਾਡੀ ਸੰਸਥਾਵਾਂ ਦੇ ਕੋਲ ਆਉਂਦੇ ਹੈਗੇ ਆ। ਤੇ ਹੁਣ ਜਿਹੜਾ ਮੈਂ 1.6 ਮਿਲੀਅਨ ਦੀ ਗੱਲ ਕੀਤੀ ਹੈਗੀ ਜਿਹੜੇ ਪ੍ਰਾਈਵੇਟ ਹੱਥਾਂ ਦੇ ਵਿੱਚ ਆ, ਜੀ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕਰ ਸਕਦੇ। ਜੀ ਉਹ ਤੁਹਾਨੂੰ ਅੰਦਰ ਨਹੀਂ ਬਣ ਦੇਣਗੇ, ਉਹ ਤੁਹਾਡੀ ਗੱਲ ਨਹੀਂ ਸੁਣਨਗੇ, ਉਹ ਇਹ ਕਹਿਣਗੇ ਜੀ ਇਹ ਤਾਂ ਸਾਡਾ ਵਿਰੋਧੀ ਆ ਗਿਆ, ਹੈਨਾ। ਜੀ ਪਰ ਉਹ ਜਿਹੜਾ ਜੀ। ਪੈਸਾ ਸੰਗਤ ਦਾ ਪੈਸਾ ਹੈਗਾ, ਜਿਹੜੇ ਮਸੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਸੀਗੇ, ਜਿਨ੍ਹਾਂ ਨੇ ਸਿੱਖੀ ਦਾ ਪੈਸਾ, ਕੌਮ ਦਾ ਪੈਸਾ ਆਪਣੇ ਪਰਬਤ ਲਈ ਵਰਤਿਆ ਸੀ, ਫਿਰ ਮਸੰਦਾਂ ਨੂੰ ਤੋਂ ਬਾਅਦ ਮਹੰਤਾਂ ਦੀ ਗੱਲ ਆ ਜਾਂਦੀ ਹੈਗੀ ਆ 1920 ਦੇ ਵਿੱਚ। ਕੀ ਅਸੀਂ ਅੱਜ ਸਾਡਾ ਸਮਾਜ ਉਧਰ ਨੂੰ ਨਹੀਂ ਜਾ ਰਿਹਾ ਹੈਗਾ? ਇਹ ਮੇਰੀ ਜੀ। ਪੀੜੀ ਦੇ ਸਿਧਾਂਤ ਦੇ ਵਿੱਚ ਗੱਲ ਆਉਂਦੀ ਹੈਗੀ ਆ, ਇੱਕ ਪੁਆਇੰਟ ਹੈਗਾ ਮੇਰਾ, ਇੱਕ ਚੈਪਟਰ ਆ ਇਹਦੇ ਵਿੱਚ ਜੀ ਵੀ ਕੀ ਅਸੀਂ ਜੀ ਇਸ ਤਰੀਕੇ ਦੇ ਨਾਲ ਕਦੇ ਵੀ ਮੇਰੀ ਪੀੜੀ ਦੇ ਸਿਧਾਂਤ ਲਾਗੂ ਕਰ ਸਕਦੇ ਹੈਗੇ ਆ? ਜੇ ਕਰਾਂਗੇ ਤਾਂ ਆਹ ਜਿਹੜੀਆਂ ਸਾਡੀਆਂ ਉਣਤਾਈਆਂ ਹੈਗੀਆਂ, ਸਾਡੀਆਂ ਕਮਜ਼ੋਰੀਆਂ ਹੈਗੀਆਂ, ਸਾਡੇ ਸਮਾਜ ਦੀਆਂ ਕਮਜ਼ੋਰੀਆਂ ਹੈਗੀਆਂ, ਸਿੱਖ ਸਮਾਜ ਦੀਆਂ ਕਮਜ਼ੋਰੀਆਂ ਹੈਗੀਆਂ, ਸਾਡੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਹੈਗੀਆਂ, ਤੇ ਜੇ ਅਸੀਂ ਕਿਸੇ ਪੰਥਕ ਗੁਰਦੁਆਰੇ ਦੇ ਪ੍ਰਧਾਨ ਨੂੰ ਇਹੋ ਜਿਹਾ ਸਵਾਲ ਕਰ ਦਈਏ ਤਾਂ ਉਹਨਾਂ ਦਾ ਪਤਾ ਕੀ ਕਹਿਣ ਦਾ, ਉਹ ਕਹਿਣਗੇ ਤੁਹਾਨੂੰ, ਪਹਿਲਾਂ ਤੁਹਾਡਾ ਉਹ ਗੱਲ ਨਹੀਂ ਕਰਨਗੇ, ਪਹਿਲੀ ਗੱਲ ਤਾਂ ਤੁਸੀਂ ਉਹਦਾ ਸਵਾਲ ਹੀ ਨਹੀਂ ਕਰ ਸਕਦੇ। ਪਰ ਜੇ ਤੁਸੀਂ ਜੀ ਸਵਾਲ ਕਰ ਵੀ ਦਿੱਤਾ ਤੇ ਜਿਹੜਾ ਉਹਦਾ ਜਵਾਬ ਆਉਣਾ ਹੈਗਾ ਆ, ਉਹ ਬੜਾ ਖਤਰਨਾਕ ਹੋਣਾ ਉਸ ਪਰਸਨ ਦੇ ਲਈ, ਵੀ ਇਹ ਮੇਰੀ ਪਰਸਨੈਲਿਟੀ ਦੇ ਉੱਤੇ ਮੇਰੇ ਤੇ ਅਟੈਕ ਕਰ ਰਿਹਾ ਹੈਗਾ, ਹਾਂਜੀ। ਸੋ ਇਹ ਜਿਹੜੀਆਂ ਚੀਜ਼ਾਂ ਹੈ ਸਾਨੂੰ ਐਜ ਏ ਸਮੁੱਚੀ ਕੌਮ ਦੇ ਰੂਪ ਵਿੱਚ, ਐਜ ਏ ਸਮੁੱਚੇ ਸਮਾਜ ਦੇ ਰੂਪ ਵਿੱਚ, ਸਾਨੂੰ ਲੋਕਲ ਸਮਾਜ ਦੇ ਵਿੱਚ, ਮੈਂ ਇਹ ਗੱਲ ਅਪੀਲ ਕਰੂੰਗਾ ਸਾਰੇ ਸਿੱਖਾਂ ਨੂੰ, ਤੁਸੀਂ ਜਿਸ ਗੁਰਦੁਆਰਾ ਸਾਹਿਬ ਵਿੱਚ ਵੀ ਜਾਂਦੇ ਹੈਗੇ, ਮੈਂਬਰ ਦਾ ਮਤਲਬ ਨਹੀਂ ਜਿੱਥੇ ਤੁਸੀਂ ਮੱਥਾ ਟੇਕਦੇ ਹੋ ਰੋਜ਼ਾਨਾ ਜਾਂ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ, ਤੁਹਾਡਾ ਲੋਕਲ ਗੁਰਦੁਆਰਾ ਹੈਗਾ, ਤੁਸੀਂ ਉਸ ਗੁਰਦੁਆਰਾ ਦੇ ਉਹਦੇ ਸਿਸਟਮ ਨੂੰ ਦੇਖੋ ਆਪਣੇ ਰੂਪ ਦੇ ਵਿੱਚ, ਆਪਣੇ ਤੌਰ ਦੇ ਉੱਤੇ, ਆਪਣੀ ਅਕਲ ਦੇ ਮੁਤਾਬਕ, ਆਪਣੇ ਦਿਮਾਗ ਦੇ ਮੁਤਾਬਕ, ਵੀ ਮੇਰਾ ਗੁਰਦੁਆਰਾ ਜਿਹੜਾ ਲੋਕਲ ਗੁਰਦੁਆਰਾ ਹੈਗਾ ਆ, ਉਹਦੀ ਕਮੇਟੀ ਕੀ ਕਰ ਰਹੀ ਹੈਗੀ ਆ ਸਿੱਖੀ ਦੇ ਲਈ। ਉਹ ਕਮੇਟੀ ਜਿਹੜੀ ਆ, ਉਹਦਾ ਜਿਹੜਾ ਮਾਇਆ ਹੈਗੀ ਆ, ਕਿ ਇਕੱਲੇ ਬੋਰਡਾਂ ਉੱਤੇ ਲਿਖ ਕੇ ਲਾ ਦੇਣਾ ਵੀ ਅੱਜ ਇਸ ਮਹੀਨੇ ਵਿੱਚ ਅਸੀਂ ਇੰਨੇ ਬੈਂਕ ਜਮ੍ਹਾਂ ਕਰਵਾਏ ਤੇ ਇੰਨੀ ਸਾਡੀ ਗੋਲਕ ਸੀਗੀ, ਉਹ ਇਨਫ ਆ ਕਿ ਅਸੀਂ ਉਹਨਾਂ ਨੂੰ ਸਵਾਲ ਨਹੀਂ ਕਰ ਸਕਦੇ ਵੀ ਇਹ ਜਿਹੜਾ ਤੁਸੀਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ ਹੈਗੇ ਆ, ਕੀ ਇਹਨਾਂ ਨੂੰ ਤੁਸੀਂ ਲੋਕ ਸਮਾਜ ਦੇ ਲਈ, ਖਾਲਿਸਤਾਨ ਦੇ ਲਈ, ਸਿੱਖੀ ਦੇ ਲਈ
ਉਹਨੂੰ ਵਰਤਿਆ ਹੈਗਾ ਕਦੇ, ਜਾਂ ਵਰਤਿਆ ਤਾਂ ਕਿੱਦਾਂ ਵਰਤ ਰਹੇ ਆ? ਕਿਹੜੀ ਤੁਹਾਡੀ ਇਨਵੈਸਟਮੈਂਟ ਹੈਗੀ ਆ ਜਿਹੜੀ ਤੁਸੀਂ ਫਿਊਚਰ ਦੇ ਸਿੱਖੀ ਕੌਮ ਦੇ ਲਈ ਕਰ ਸਕਦੇ ਹੈਗੇ? ਸੋ ਇਹ ਸਾਡੀ ਜ਼ਿੰਮੇਵਾਰੀਆਂ ਬਣਦੀਆਂ ਵੀ ਅਸੀਂ ਇਸ ਸਿਧਾਂਤ ਨੂੰ ਲਾਗੂ ਦੀਆਂ ਗੱਲਾਂ ਤਾਂ ਬਹੁਤ ਕਰਾਂਗੇ, ਪਰ ਜਦ ਤੱਕ ਅਸੀਂ ਇੰਡੀਵਿਜੂਅਲ ਤੌਰ ਦੇ ਉੱਤੇ ਹਰੇਕ ਸਿੱਖ ਇਹ ਗੱਲ ਨੂੰ ਆਪਣੇ ਪੱਲੇ ਨਹੀਂ ਬੰਨ੍ਹ ਲੈਂਦਾ ਹੈਗਾ, ਮੇਰਾ ਲੋਕਲ ਗੁਰਦੁਆਰਾ ਕੀ ਕਰ ਰਿਹਾ ਹੈਗਾ, ਮੇਰਾ ਲੋਕਲ ਗੁਰਦੁਆਰੇ ਕਮੇਟੀ ਕੀ ਕਰ ਰਹੀ ਹੈਗੀ ਆ, ਉਦੋਂ ਤੱਕ ਇਹ ਮਸਲੇ ਹੱਲ ਨਹੀਂ ਹੋਣੇ ਹੈਗੇ। ਬਿਲਕੁਲ ਸਰਦਾਰ ਜਸਪਾਲ ਸਿੰਘ ਜੀ, ਇਹ ਬੜਾ ਅਹਿਮ ਇਸ਼ੂ ਆ। ਇਹ ਵੱਖਰਾ ਜਿਹੜਾ ਇੱਕ ਵਿਸ਼ਾ ਹੈ ਚਰਚਾ ਦੀ ਮੰਗ ਕਰਦਾ, ਕਿਉਂਕਿ ਭਾਵੇਂ ਸਾਡੀਆਂ ਜਥੇਬੰਦੀਆਂ ਚਾਹੇ ਛੋਟੀਆਂ ਜਾਂ ਵੱਡੀਆਂ ਜਾਂ ਸਾਡੀਆਂ ਗੁਰੂ ਘਰਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ, ਜਿਨ੍ਹਾਂ ਨੂੰ ਇੱਕ ਇਹ ਬੜੀ ਨਮੋਸ਼ੀ ਵਾਲੀ ਗੱਲ ਆ ਕਿ ਚਲੋ ਅਸੀਂ ਕਾਨੂੰਨ 'ਚ ਵੱਜੇ ਹੋਏ ਆ, ਇੱਥੇ ਇਹਨਾਂ ਨੂੰ ਐਜ਼ ਏ ਕੰਪਨੀ ਰਜਿਸਟਰਡ ਕਰਾਉਣਾ ਪੈਂਦਾ ਬਾਹਰਲੇ ਮੁਲਕਾਂ ਦੇ ਵਿੱਚ ਨਾ। ਧਾਰਮਿਕ ਅਦਾਰੇ ਦਾ ਇੱਥੇ ਕੋਈ ਇਦਾਂ ਦਾ ਸੈਟਅਪ ਹੈ ਨਹੀਂ, ਤੁਹਾਨੂੰ ਐਜ਼ ਏ ਇਨਕੋਰਪੋਰੇਟਿਵ ਜਿਹੜਾ। ਪਰ ਗੱਲ ਜਿਹੜੀ ਚਿੰਤਾ ਵਾਲੀ ਇਹ ਹੈ ਕਿ ਫਿਰ ਚਲਾਨ ਵੀ ਉਸੇ ਤਰ੍ਹਾਂ ਲੱਗ ਪੈਂਦੀਆਂ ਜਿਹੜੀਆਂ ਨਾ ਸੰਸਥਾਵਾਂ ਨੇ, ਵੀ ਟਰਸਟ ਬਣਾ ਲਿਆ ਤਾਂ ਟਰਸਟ ਦੇ ਵਿੱਚ ਜਿੱਦਾਂ ਮਲਕੀਅਤ ਹੁੰਦੀ ਆ ਕੁਝ ਪਰਿਵਾਰਾਂ ਦੀ, ਜਾਂ ਤੁਸੀਂ ਇਨਕੋਰਪੋਰੇਟਰ ਆ ਤਾਂ ਜੇ ਤੁਸੀਂ 17 ਬੰਦੇ ਜਾਂ ਤੁਹਾਡੇ 20 ਬੰਦੇ 22 ਬੰਦੇ ਜਿੰਨੇ ਵੀ ਤੁਸੀਂ ਕਮੇਟੀ ਦੇ ਵਿੱਚ ਚੁਣਨੇ ਆ, ਤੇ ਉਹਨੂੰ ਫਿਰ ਉਹਦੇ ਮਤਲਬ ਕਹਿਣ ਦਾ ਵੀ ਭੁੱਲ ਹੀ ਜਾਂਦੇ ਆ ਵੀ ਇਹ ਗੁਰੂ ਘਰ ਆ। ਇਹ ਸਿਰਫ ਰਜਿਸਟ੍ਰੇਸ਼ਨ ਪਰਪਸ ਤੱਕ ਇਹਨੂੰ ਇਨਕੋਰਪੋਰੇਟਡ ਬਣਾਇਆ, ਅਸੀਂ ਇਹਨੂੰ ਐਜ਼ ਏ ਕੰਪਨੀ ਅਸੀਂ ਰਜਿਸਟਰਡ ਕਰਾਇਆ ਕਿਉਂਕਿ ਹੋਰ ਕੋਈ ਰਾਹ ਹੈ ਨਹੀਂ ਸੀ। ਪਰ ਇਹਨੂੰ ਚਲਾਣਾ ਗੁਰੂ ਦੀ ਮਰਿਆਦਾ ਮੁਤਾਬਕ ਆ। ਬਾਦਲ ਨੂੰ ਗਾਲਾਂ ਕੱਢ ਲੈਣਗੇ, ਮਤੇ ਪਾਸ ਕਰ ਲਊਗੇ, ਸਾਰਾ ਕੁਝ ਕਰ ਲਊਗੇ, ਪਰ ਜਦੋਂ ਇਹਨਾਂ ਕੋਲ ਪਾਵਰ ਹੁੰਦੀ ਆ ਉਦੋਂ ਆਪ ਵੀ ਇਹ ਘੱਟ ਨਹੀਂ ਕਰਦੇ, ਇਹ ਬਾਦਲ ਹੀ ਬਣਦੇ ਆ ਸਾਰੇ। ਭਾਵ ਕਿ ਬਾਦਲ ਚ ਕਈ ਬਾਰ-ਬਾਰ ਹੁਣ ਕਰਪਟ ਕਹਿਣਾ ਹੋਵੇ ਤਾਂ ਬਾਦਲ ਹੀ ਮੂੰਹ ਤੋਂ ਨਿਕਲਦਾ ਨਾ, ਕੁਝ ਬਣਤਰ ਇਹੋ ਜਿਹੀ ਬਣ ਗਈ ਹੈ। ਜੇ ਕਿਸੇ ਨੂੰ ਕਹਿਣਾ ਹੋਵੇ ਕਰਪਟ ਆ ਕਿਸੇ ਸਿੱਖੀ ਸੰਸਥਾ ਦੇ ਵਿੱਚ, ਤੇ ਉਹਨੂੰ ਹੁਣ ਇਹ ਆਮ ਹੀ ਕਿਹਾ ਜਾਣ ਲੱਗਾ ਇਹ ਤਾਂ ਬਾਦਲ ਦੇ ਰਾਹ ਤੁਰ ਪਿਆ। ਇਹ ਨਵਾਂ ਸ਼ਬਦ ਸਾਡੇ ਲਈ ਗਈ ਹੈ ਹਨਾ। ਸੋ ਮਤਲਬ ਕਹਿਣ ਦਾ ਵੀ ਉੱਥੇ ਵੀ ਤੁਸੀਂ ਜਿਹੜੀਆਂ ਜਨਰਲ ਬੋਡੀ ਮੀਟਿੰਗਸ ਹੁੰਦੀਆਂ ਜਿੱਥੇ ਤੁਸੀਂ ਸਵਾਲ ਪੁੱਛ ਸਕਦੇ ਆ, ਲੀਗਲੀ ਤੁਹਾਡਾ ਰਾਈਟ ਹੁੰਦਾ ਐਜ਼ ਏ ਮੈਂਬਰ, ਉੱਥੇ ਵੀ ਸਿਕਿਉਰਟੀਆਂ ਲਾ ਕੇ ਜਾਣੀ ਕਿ ਤੁਸੀਂ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਿੱਖਾਂ ਦੀ। ਹਾਂਜੀ, ਤੇ ਜੇ ਕੋਈ ਉਪਰਾਲਾ ਕਰਦਾ ਵੀ ਆ ਤਾਂ ਫੇਰ ਕੋਰਟ ਤੁਹਾਡੇ ਕੋਲ ਗੋਲਕਾਂ ਹੈਗੀਆਂ ਜੀ, ਤੁਸੀਂ ਉੱਤੋਂ ਪੈਸੇ ਲਾਈ ਜਾਣੇ ਆ। ਤੇ ਜਿਹੜੇ ਬੰਦੇ ਹੁਣ ਕੁਝ ਸੁਧਾਰ ਕਰਨਾ ਚਾਹੁੰਦੇ ਉਹ ਕਿੰਨੇ ਕੁ ਲਾ ਲੂਗੇ ਜੇਬ ਚੋਂ, ਅਗਲਾ ਹਾਰ ਕੇ ਆਪਣਾ ਸਾਈਡ ਤੇ ਹੋ ਜਾਂਦਾ ਵੀ ਭਾਈ ਠੀਕ ਆ। ਸੋ ਆ ਜਿਹੜਾ ਇਹ ਹੈ ਗੱਲ, ਜਿਹੜੀ ਇਹ ਜਿਹੜਾ ਰਵੱਈਆ ਸਾਡਾ ਇਹਨੂੰ ਬਦਲਣਾ ਪੈਣਾ, ਨਹੀਂ ਤਾਂ ਆਪਾਂ ਨਾਅਰੇ ਵੀ ਲਾਈ ਜਾਂਦੇ ਆ, ਸਾਰਾ ਕੁਝ ਕਰੀ ਜਾਂਦੇ ਆ, ਬੈਨਰ ਵੀ ਲੱਗ ਜਾਣਗੇ ਗੁਰਦੁਆਰਿਆਂ 'ਚ, ਸ਼ਹੀਦਾਂ ਦੀਆਂ ਫੋਟੋਆਂ ਵੀ ਲੱਗ ਜਾਣੀਆਂ, ਸਾਰੇ ਕਿਤੇ ਲੱਗੀਆਂ ਹੋਈਆਂ ਨਾ। ਪਰ ਜਿਹੜਾ ਤੁਹਾਡਾ ਉੱਥੇ ਮੈਨੇਜਮੈਂਟ ਦਾ ਜਿਹੜਾ ਤੁਹਾਡਾ ਢਾਂਚਾ ਨਾ, ਜਿਹੜਾ ਪ੍ਰਬੰਧ ਆ, ਜਦ ਤੱਕ ਉਹ ਸਿੱਖ ਆਸ਼ੇ ਅਨੁਸਾਰ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਸਾਰੀਆਂ ਚੀਜ਼ਾਂ ਦਾ ਉਹ ਕੋਈ ਫਾਇਦਾ ਨਹੀਂ। ਉਹ ਠੀਕ ਆ, ਤੁਸੀਂ ਲੋਕਾਂ 'ਚ ਇੱਕ ਆਪਣਾ ਹੋਊਗਾ ਜਾਂ ਬਣਾਇਆ ਹੋਇਆ ਵੀ ਅਸੀਂ ਬਹੁਤ ਤਗੜੇ ਪੁਰਾਣੇ ਖਾਲਿਸਤਾਨੀ ਆ, ਕੋਈ ਕਹੀ ਜਾਂਦਾ ਮੈਂ 30 ਸਾਲ ਹੋ ਗਏ, ਕੋਈ 40 ਕਹੀ ਜਾਂਦਾ, ਕੋਈ 45 ਕਹੀ ਜਾਂਦਾ। ਪਰ ਅਸਲ ਦੇ ਵਿੱਚ ਜਿਹੜੇ ਸਾਡੇ ਕਾਰ ਵਿਵਹਾਰ ਆ ਨਾ, ਜਿਹੜੀ ਵਿਚਾਰਾਂ ਦੀ ਆਜ਼ਾਦੀ ਲਈ ਅਸੀਂ ਲੜ ਰਹੇ ਆ, ਸਵੈ ਨਿਰਣੇ ਦੇ ਹੱਕ ਲਈ ਜਿਹੜੀ ਸਾਡੀ ਲੜਾਈ ਆ, ਉਹ ਸਾਨੂੰ ਜੇ ਆਪਣੀਆਂ ਸੰਸਥਾਵਾਂ ਦੇ ਵਿੱਚ ਵੀ ਨਹੀਂ ਮਿਲਦਾ ਤੇ ਫਿਰ ਕਿੰਨੀ ਕੁ ਦੇਰ ਇਹ ਜਿਹੜੀ ਅਸੀਂ ਮਤਲਬ ਕਹਿਣ ਦਾ ਵੀ ਇਹ ਢੋਵਾਂਗੇ ਇਸ ਚੀਜ਼ ਨੂੰ। ਸੋ ਥੋੜੇ ਜਿਹੇ ਮੈਸੇਜ ਆ, ਆਪਾਂ ਸਮਾਂ ਆਪਣਾ ਤਕਰੀਬਨ ਭਾਈ ਸਾਹਿਬ ਸਮਾਪਤੀ ਆ, ਥੋੜੇ ਜਿਹੇ ਮੈਸੇਜ ਪੜ੍ਹ ਲਈਏ, ਫਿਰ ਮੈਂ ਤੁਹਾਨੂੰ 1-2 ਮਿੰਟ ਜ਼ਰੂਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਕਨਕਲੂਡ ਕਰਿਓ ਗੱਲ ਨੂੰ। ਵੈਸੇ ਤਾਂ ਵਿਸ਼ਾ ਵੱਡਾ ਸੀ, ਕਨਕਲੂਡ ਹੁੰਦਾ ਹੀ ਨਹੀਂ, ਇਹ ਕਦੇ ਨਹੀਂ ਹੁੰਦੇ ਇਦਾਂ ਦੇ ਇਸ਼ੂ ਜਿਹੜੇ ਹੁੰਦੇ ਆ। ਗੁਰਮਿੰਦਰ ਸਿੰਘ ਉਹਨਾਂ ਦਾ ਮੈਸੇਜ ਸੀ ਜਿਹੜਾ ਉਹ ਪੜ੍ਹ ਲਿਆ ਸੀ, ਆਪਾਂ ਇਹਨਾਂ ਨੂੰ ਦੱਸਤਾ ਸੀਗਾ ਕਿ ਕੋਈ ਗਲਿਚ ਆਈ ਸੀ, ਸਾਈਬਰ ਅਟੈਕ ਹੋਇਆ ਸੀ, ਉਹਦੇ ਕਰਕੇ ਆ। ਤੇ ਇਹ ਵੀ ਤੁਸੀਂ ਦੇਖ ਲਓ। ਅੱਛਾ, ਉੱਥੇ ਹੁਣ ਆਪਾਂ ਗੱਲ ਕਰਦੇ ਆ ਉੱਥੇ ਦੀ ਵੀ ਆਜ਼ਾਦੀ ਕਿੱਦਾਂ ਮਿਲੇ। ਇੱਥੇ ਆਜ਼ਾਦ ਮੁਲਕਾਂ 'ਚ ਬਹਿ ਕੇ ਵੀ ਸਰਕਾਰ ਨੂੰ ਕਿੰਨੀ ਤੰਗੀ ਆ, ਵੀ ਇਹੋ ਜਿਹੇ ਕੰਮ ਵੀ ਹੁੰਦੇ ਆ। YouTube ਚੈਨਲ ਸਾਡੇ ਬੰਦ ਆ, ਹਾਂਜੀ, ਜੇ ਚਲਾਨੇ ਵੀ ਆ ਬਦਲ ਕੇ ਤਾਂ ਉੱਥੇ ਕੋਈ ਸਾਈਬਰ ਅਟੈਕ, ਕੋਈ ਗਲਿਚ ਜਾਂ ਫਿਰ ਕੁਝ ਹੋਰ ਨਹੀਂ, ਇੱਧਰ ਵੀ ਫਾਇਰਵਾਲ ਲਾ ਦਿੰਦੇ ਆ। ਜਿਹੜੇ ਪ੍ਰੋਗਰਾਮ ਇਦਾਂ ਦੇ ਹੈਗੇ ਆ ਨਾ, ਬਾਕੀ ਤੁਸੀਂ ਕੋਈ ਪ੍ਰੋਗਰਾਮ ਦੇਖ ਲਓ ਉਹ ਚੱਲੂਗੇ, ਜਿੰਨੇ ਮਰਜ਼ੀ ਬੰਦੇ ਆ ਜਾਣ, ਮਤਲਬ ਸੈਂਕੜਿਆਂ ਦੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ ਵੀ ਵਿਊਅਰਸ ਹੋਣ, ਤਾਂ ਕੋਈ ਰੌਲਾ ਨਹੀਂ ਪੈਂਦਾ। ਜੇ ਸਾਡੇ ਇੱਥੇ 100 ਤੋਂ ਵਧਣ ਲੱਗਦੇ ਆ, ਨਾਲ ਹੀ ਫਾਇਰਵਾਲ ਜਿਹੜੀ ਆ ਉਹ ਲਾ ਦਿੰਦੇ ਆ ਵੀ ਇਹ ਬੰਦੇ ਜਿਹੜੇ ਆ, ਇਹਨਾਂ ਦੀ ਗੱਲ ਆ ਜਿਹੜੀ ਇਹ ਪਹੁੰਚ ਨਾ ਸਕੇ ਕਿਤੇ। ਸੋ ਮੈਸੇਜ ਆਪਾਂ ਪੜ੍ਹ ਦਿੰਦੇ ਆ ਜੀ। ਤੇ ਬਲਹਾਰ ਸਿੰਘ ਜੀ ਕਹਿੰਦੇ ਨੇ ਜੀ, ਅਕਾਲ ਤਖਤ ਸਾਹਿਬ ਤੋਂ ਆਈ ਆਵਾਜ਼ ਖਾਲਿਸਤਾਨ 1984। ਬਿਲਕੁਲ ਜੀ। ਤੇ ਅੱਗੇ ਗੁਰਮਿੰਦਰ ਸਿੰਘ ਜੀ, ਵੀਰ ਜਗਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਚਲੋ ਇਹ
ਜਿੰਦਾਬਾਦ ਜੀ। ਤੋ ਵੀਰ ਰੈਫਰੈਂਡਮ ਦੀ ਗੱਲ ਕਿਉਂ ਨਹੀਂ ਕਰਦੇ? ਨਹੀਂ ਵੀਰ ਜੀ, ਇਹ ਤੁਹਾਨੂੰ ਭੁਲੇਖਾ, ਰੈਫਰੈਂਡਮ ਦੀ ਗੱਲ ਹਮੇਸ਼ਾ ਅਸੀਂ ਕਰਦੇ ਹਾਂ ਤੇ ਰੈਫਰੈਂਡਮ ਦੀ ਅਸੀਂ ਫੁੱਲ ਸਪੋਰਟ ਦੇ ਵਿੱਚ ਆ। ਸੋ ਫਿਰ ਉਹ ਕਹਿੰਦੇ ਨੇ ਬਾਬਾ ਜੀ ਪੰਜਾਬ ਦੇ ਲੋਕ ਗੁਲਾਮੀ ਮਨਜ਼ੂਰ ਕਰ ਚੁੱਕੇ ਨੇ, ਕਿ ਬੋਲਦੇ ਨਹੀਂ, ਇਸ ਕਰਕੇ ਬੋਲਦੇ ਨਹੀਂ। ਨਹੀਂ ਜੀ, ਬੋਲਣਗੇ। ਇਹ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਵੀ ਜਿਹੜਾ ਖਾਲਸਾ ਨਾ, ਇਹ ਜਿਹੜਾ ਸਾਜ਼ ਹੈ, ਇਹ ਗੁਰੂ ਸਾਹਿਬ ਨੇ ਆਪ ਇਹਦੀ ਟਿਊਨਿੰਗ ਕੀਤੀ ਹੋਈ ਆ। ਬਸ ਸਹੀ ਪੋਟੇ ਤੇ, ਜਿਹੜਾ ਕਹਿੰਦੇ ਵੀ ਸਹੀ ਸੁਰ ਤੇ ਪੋਟਾ ਧਰਨ ਦੀ ਦੇਰ ਆ, ਇਹ ਗੂੰਜਾਂ ਪਾ ਦਿੰਦਾ। ਫਿਰ ਇਹ ਗੂੰਜਾਂ ਪੈਂਦੀਆਂ ਆਪਾਂ ਦੇਖੀਆਂ ਨੇ, ਗਾਂ ਤੋਂ ਵੀ ਦੇਖਾਂਗੇ। ਡਾਕਟਰ ਪਰਮਜੀਤ ਸਿੰਘ ਸਮਰਾ ਕਹਿ ਰਹੇ ਨੇ ਜੀ, ਹੁਣ ਠੀਕ ਢੰਗ ਨਾਲ ਚਲਾਇਆ ਗਿਆ। ਠੀਕ ਆ ਜੀ, ਧੰਨਵਾਦ ਜੀ। ਤੁਸੀਂ ਸ਼ੇਅਰ ਕਰ ਦਿਓ ਸਾਰੇ ਜਣੇ ਨਾ ਪ੍ਰੋਗਰਾਮ ਨੂੰ, ਜਾਂ ਕਿ ਜਿਹੜੇ ਗਲਿਚ ਦੇ ਕਾਰਨ ਜਿਹੜੇ ਸਾਡੇ ਦਰਸ਼ਕ ਟੁੱਟ ਗਏ ਸਾਡੇ ਨਾਲੋਂ, ਤੇ ਉਹ ਦੁਬਾਰਾ ਪ੍ਰੋਗਰਾਮ ਨੂੰ ਦੇਖ ਲੈਣਾ। ਮੌਜੂਦਾ ਜਥੇਦਾਰ ਪਹਿਲਾਂ ਨਾਲੋਂ ਵਧੀਆ। ਚਲੋ, ਜਿੰਨੀ ਗੱਲ ਬਾਹਰਲੇ ਵੀਰ ਗੁਰਪਵੰਤ ਸਿੰਘ ਪੰਨੂ ਦੀ ਮੰਨਦੇ ਹਨ, ਉਨੇ ਜੇ ਜਥੇਦਾਰ ਦੀ ਮੰਨਣ ਪੰਜਾਬ ਦੇ ਵਿੱਚ, ਤਾਂ ਖਾਲਿਸਤਾਨ ਬਣ ਸਕਦਾ, ਸਿੱਖਾਂ ਦਾ ਘਰ ਬਣ ਸਕਦਾ ਜੀ। ਧੰਨਵਾਦ ਜੀ ਤੁਹਾਡਾ। ਆਪਣਾ ਰਵੀ ਲਾਂਗਰੀ ਦਾ ਖਲ ਨਹੀਂ ਯਾਰ, ਐ ਨਾ ਕਰਿਆ ਕਰੋ। ਰਵੀ ਸਿੰਘ ਦਾ, ਉਹਨਾਂ ਦਾ ਆਪਣਾ ਕੰਮ ਆ। ਹਰੇਕ ਬੰਦੇ ਨੂੰ ਇੱਕ ਰੱਸੀ ਨਾਲ ਨਾ ਬੰਨਿਆ ਕਰੋ। ਹਰੇਕ ਬੰਦੇ ਦੀ ਕੋਈ ਡਿਊਟੀ ਆ, ਹਰ ਬੰਦਾ ਆਪਣੀ ਡਿਊਟੀ ਕਰ ਰਿਹਾ, ਤਾਂ ਉਹਨੂੰ ਐਪਰੀਸ਼ੀਏਟ ਹੀ ਕਰਨਾ ਚਾਹੀਦਾ। ਕੋਈ ਗੱਲ ਨਹੀਂ, ਸਾਡੇ ਭਰਾ ਆ ਸਾਰੇ। ਹੋ ਸਕਦਾ ਉਹਨਾਂ ਦਾ ਕੋਈ ਆਪਣਾ ਏਜੰਡਾ ਹੋਵੇ ਕਿ ਅਸੀਂ ਇਸ ਤਰੀਕੇ ਨਾਲ ਅੱਗੇ ਵਧਣਾ। ਸੋ ਭਾਈ ਜਸਪਾਲ ਸਿੰਘ ਜੀ, ਸਮਾਂ ਆਪਣਾ ਜਿਹੜਾ ਸਮਾਪਤ ਹੈ, ਬਲਕਿ 1-2 ਮਿੰਟ ਉੱਪਰ ਹੀ ਹੋ ਗਏ, ਬਟ ਫਿਰ ਵੀ 2 ਮਿੰਟ ਦੇ ਵਿੱਚ ਕਨਕਲੂਡ ਜੇ ਕਰੋ ਇਸ ਵਿਸ਼ੇ ਨੂੰ ਤੁਸੀਂ। ਹਾਂਜੀ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਹੈਗੀ ਆ ਵੀ ਇੱਕ ਬਹੁਤ ਵੱਡਾ ਡਾਕੂਮੈਂਟ ਆ। ਇਦਾਂ ਦੇ ਜਿਹੜੇ ਡਾਕੂਮੈਂਟਾਂ ਦਾ ਜਿਹੜਾ ਕਨਕਲੂਡਮੈਂਟ ਹੈਗੀ ਆ, ਉਹ ਸੈਮੀਨਾਰਾਂ ਦੇ ਵਿੱਚ ਹੀ ਹੋ ਸਕਦੀ ਹੁੰਦੀ ਹੈਗੀ ਆ। ਆਪਾਂ ਇੱਕ ਘੰਟੇ ਦਾ ਪ੍ਰੋਗਰਾਮ ਕੀਤਾ ਹੈਗਾ, ਉਹਦੇ ਵਿੱਚ ਤੁਸੀਂ ਵੀ ਗੱਲਾਂ ਕਰਨੀਆਂ ਹੁੰਦੀਆਂ, ਮੈਂ ਵੀ ਕਰਨੀਆਂ ਹੁੰਦੀਆਂ, ਪਰ ਉਹ ਸਾਰੇ ਡਾਕੂਮੈਂਟ ਨੂੰ ਆਪਾਂ ਪੜ੍ਹ ਨਹੀਂ ਸਕਦੇ। ਪਰ ਮੈਂ ਇਹਦੇ ਵਿੱਚ ਇੱਕ ਜਿਹੜੀ ਗੱਲ ਸਿੰਘਨ ਕੀਤੀ ਹੈਗੀ ਕਿਸੇ ਨੇ, ਵੀ ਰੈਫਰੈਂਡਮ ਦੀ ਤੁਸੀਂ ਗੱਲ ਕਰਦੇ, ਅਸੀਂ ਤਾਂ ਰੈਫਰੈਂਡਮ ਦੇ ਬਹੁਤ ਵੱਡੇ ਸਹਾਇਕ ਹੈਗੇ ਆ, ਕਹਿਣ ਦਾ ਉਹਨਾਂ ਦੇ ਪੈਰੋਕਾਰ ਹੀ ਕਹਿ ਲਓ। ਇਸ ਵੇਲੇ ਪੰਨੂ ਸਾਹਿਬ ਤੇ ਉਹਨਾਂ ਦੀ ਜਿਹੜੀ ਟੀਮ ਹੈਗੀ ਆ, ਉਹ ਦੁਨੀਆ ਦੇ ਲੈਵਲ ਦੇ ਉੱਤੇ ਬਹੁਤ ਵੱਡਾ ਕੰਮ ਕਰ ਰਹੀ ਹੈਗੀ ਆ, ਤੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹੈਗੇ ਆ। ਕਿਉਂਕਿ ਅਸੀਂ ਜੇ ਪਹਿਲਾਂ ਦੇ ਜਦ ਖਾਲਿਸਤਾਨੀ ਹੈਗੇ ਆ, ਤਾਂ ਅੱਜ ਵੀ ਅਸੀਂ ਖਾਲਿਸਤਾਨੀ ਆ, ਉਨੇ ਹੀ ਆ ਜਿੰਨੇ ਪਹਿਲਾਂ ਸੀਗੇ। ਬਾਕੀ ਰਹੀ ਗੱਲ ਇਹਦੇ ਵਿੱਚ ਡਾਕੂਮੈਂਟ ਦੇ ਵਿੱਚ ਇੱਕ ਆਉਂਦਾ ਇਸ਼ੂ ਵਿਸਮਾਦ ਸਿਸਟਮ ਆ, ਉਹ ਇਹਦੇ ਵਿੱਚ ਗੱਲ ਕੀਤੀ ਮੈਂ ਕੀ ਹੈਗੀ ਆ। ਉਹ ਜਿਹੜਾ ਵਿਸਮਾਦ ਸਿਸਟਮ ਆ ਨਾ, ਜਿੱਦਾਂ ਇਸ ਵੇਲੇ ਦੁਨੀਆ ਦੇ ਵਿੱਚ 2 ਸਿਸਟਮ ਚੱਲਦੇ ਆ, ਇੱਕ ਕੈਪੀਟਲਿਜ਼ਮ ਹੈ, ਇੱਕ ਸੋਸ਼ਲਿਜ਼ਮ ਹੈ ਜੀ। ਇਹ 2 ਆਮ ਤੌਰ ਤੇ ਮੰਨੇ ਗਏ ਹੈਗੇ, ਸੋਸ਼ਲਿਜ਼ਮ ਅਤੇ ਕੈਪੀਟਲਿਜ਼ਮ। ਪਰ ਜਿਹੜਾ ਸਾਡਾ ਸਿੱਖੀ ਦਾ ਹੈਗਾ, ਉਹ ਵਿਸਮਾਦ ਸਿਸਟਮ ਹੈਗਾ ਆ, ਜਿਹੜੀ ਇੱਕ ਬਹੁਤ ਵਧੀਆ ਪੈਕਟ ਦਿੰਦਾ ਹੈਗਾ, ਆਰਥਿਕ ਪੈਕਟ ਦਿੰਦਾ ਹੈਗਾ ਦੁਨੀਆ ਨੂੰ, ਖਾਸ ਤੌਰ ਤੇ ਸਿੱਖ ਕੌਮ ਨੂੰ, ਜਿਹੜਾ ਖਾਲਿਸਤਾਨ ਦੇ ਵਿੱਚ ਆਈ ਹੋਪ ਉਹ ਲਾਗੂ ਹੋਣਾ ਚਾਹੀਦਾ ਹੈਗਾ ਜਦੋਂ ਸਮਾਂ ਆਵੇ। ਉਹਦੀ ਇੱਕ ਵੱਡੀ ਵਿਆਖਿਆ ਮੈਂ ਇਹਦੇ ਵਿੱਚ ਕੀਤੀ ਹੈਗੀ ਆ, ਤੁਸੀਂ ਪੜ੍ਹ ਲਿਓ। ਤੇ ਬਾਕੀ ਜਿੱਦਾਂ ਤੁਸੀਂ ਦੱਸਿਆ ਵੀ ਟਾਈਮ ਵੀ ਆਪਣਾ ਹੋ ਗਿਆ, ਅਸੀਂ ਸਾਰਾ ਕੁਝ ਦੱਸ ਨਹੀਂ ਸਕਦੇ, ਪਰ ਇਹ ਚੀਜ਼ ਦੀ ਗੱਲ ਜ਼ਰੂਰ ਹੈਗੀ ਆ ਵੀ ਜੇ ਕਿਸੇ ਵੀ ਸਾਡੇ ਸੁਣਨ ਵਾਲੇ ਨੇ, ਦਰਸ਼ਕ ਨੇ, ਤੇ ਉਹ ਇਹ ਜਿਹੜਾ ਡਾਕੂਮੈਂਟ ਉਹ ਮੰਗਾਉਣਾ ਹੋਵੇ, ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹੈਗੇ ਆ। ਮੈਂ ਤੁਹਾਨੂੰ ਟੈਲੀਫੋਨ ਦਾ ਪਹਿਲਾਂ ਦਿੱਤਾ ਵੀ ਹੈਗਾ, ਤੇ ਉਹਦੇ ਨਾਲ ਅਸੀਂ ਉਹਨਾਂ ਨੂੰ WhatsApp ਕਰ ਦਵਾਂਗੇ। ਜਿਹੜਾ ਪੇਜ ਹੈ ਤੁਹਾਡਾ, ਉਹਦੇ ਬਾਰੇ ਵੀ ਦੱਸ ਦਿਓ, ਉੱਤੇ ਜੁੜ ਕੇ ਤੁਸੀਂ ਉੱਤੇ ਵੀ ਪਾ ਸਕਦੇ ਹੋ। ਹਾਂਜੀ, ਮੇਰਾ 2 ਪੇਜ ਹੈਗੇ ਆ, ਜਸਪਾਲ ਸਿੰਘ ਬੈਂਸ ਦੇ ਨਾਂ ਦੇ ਉੱਤੇ। ਇੱਕ ਜਿਹੜਾ ਹੈਗਾ ਉਹ ਫੇਸਬੁੱਕ ਦਾ ਜਿਹੜਾ ਹੈਗਾ, ਉਹਦੇ ਵਿੱਚ ਇੱਕ ਕਿਰਤੀ ਸਿੱਖ ਹੈਗਾ ਆ, ਜਿਹੜਾ ਜੁੱਤੀਆਂ ਗੰਢਦਾ ਹੈਗਾ ਆ, ਉਹ ਮੇਰਾ ਉਹਦੇ ਉੱਤੇ ID ਦੇ ਉੱਤੇ ਮੇਰੀ ਫੋਟੋ ਲੱਗੀ ਹੋਈ ਆ। ਦੂਜਾ ਮੇਰਾ ਹੈਗਾ ID, ਫੇਸਬੁੱਕ ID ਹੈਗੀ ਆ ਖਾਲਿਸਤਾਨ ਥਿੰਕ ਟੈਂਕ, ਤੁਸੀਂ ਉਹਦੇ ਥਰੂ ਮੇਰੇ ਨਾਲ ਸਕਦੇ ਹੈਗੇ ਆ। ਸੋ ਇਹ ਸਾਰਾ ਕੁਝ ਹੈਗਾ ਆ, ਜੇ ਆਪਾਂ ਇਕੱਠੇ ਹੋ ਕੇ ਚੱਲੀਏ ਤਾਂ ਆਪਾਂ ਇੱਕ ਦੂਜੇ ਦੀ ਸਲਾਹ ਬਲਾ ਦੇ ਨਾਲ ਆਪਾਂ ਬਹੁਤ ਵਧੀਆ ਕੰਮ ਕਰ ਸਕਦੇ ਹੈਗੇ ਜੀ। ਸੋ ਬਹੁਤ ਬਹੁਤ ਧੰਨਵਾਦ ਭਾਈ ਜਸਪਾਲ ਸਿੰਘ ਜੀ। ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਵੀ ਗੱਲਬਾਤ ਕਰਾਂਗੇ ਤੁਹਾਡੇ ਨਾਲ, ਇਸੇ ਡਾਕੂਮੈਂਟ ਤੇ ਵੀ ਜਿਹੜੇ ਪਹਿਲੂ ਆਪਾਂ ਉਹਨਾਂ ਤੇ ਵੀ ਜ਼ਰੂਰ ਵਿਚਾਰਾਂਗੇ। ਪਾਰਟ 2 ਉਹਦਾ ਰੱਖ ਲੈਣਾ, ਵਿਸ਼ਾ ਵੱਡਾ ਹੈ। ਇਦਾਂ ਦੇ ਪ੍ਰੋਗਰਾਮਾਂ ਤੇ ਬਾਹਲੀ ਵੱਡੀ ਗੱਲ ਆਪਣੀ ਐਕਸਪਲੇਨੇਸ਼ਨ ਹੋ ਨਹੀਂ ਸਕਦੀ ਹੈਗੀ, ਵਿਆਖਿਆ ਹੋ ਨਹੀਂ ਸਕਦੀ, ਪਰ ਉਹ ਸਾਰਾ ਕੁਝ ਆਪਾਂ ਲਿਖਿਆ ਪਿਆ ਹੈਗਾ, ਉਹ ਆਪਾਂ ਜ਼ਰੂਰ ਆਪਣੇ ਲੋਕਾਂ ਤੱਕ ਉੱਪਰ ਤੱਕ ਕਰਨ ਦੇ ਲਈ ਚਾਹਵੰਦ ਹੈਗੇ।
ਜੀ ਬਿਲਕੁਲ ਸਰੋਤਿਓ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਰੋਜ਼ ਤੁਸੀਂ ਜੁੜਿਆ ਕਰੋ, ਕਾਲਾਂ ਵੀ ਕਰਿਆ ਕਰੋ। ਜੇ ਨੰਬਰ ਤੁਹਾਡੀ ਸਕਰੀਨ ਤੇ ਨੇ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ, WhatsApp ਤੇ ਮੈਸੇਜ ਵੀ ਕਰ ਸਕਦੇ ਆ। ਅਸੀਂ ਜ਼ਰੂਰ ਤੁਹਾਡੀ ਜਿਹੜੀ ਗੱਲਬਾਤ ਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਔਰ ਪ੍ਰੋਗਰਾਮ ਦੇ ਸਪਾਂਸਰ ਅਕਾਲ ਇੰਟਰਪ੍ਰੀਟਰ ਸਰਵਿਸਿਜ਼, ਤੋਂ ਕੈਨੇਡਾ ਭਰ ਦੇ ਵਿੱਚ ਰਿਫਿਊਜੀ ਫਾਈਲ ਕਰਨ ਦੇ ਵਿੱਚ ਸੇਵਾਵਾਂ ਲੈਣੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਜਾਂ ਇਹਨਾਂ ਦੀ ਕੀ ਜੀ, ਮੇਰੀ ਹੋਈ ਆ, ਹੁਣ ਮੈਂ ਕਾਹਨੂੰ ਐਵੇਂ, ਹੁਣ ਅਕਾਲ services@hotmail.com। ਸੋ ਮੈਂ ਇਹ ਤੁਹਾਡੀ ਸੇਵਾ ਕਰਦਾ ਜੀ ਇੱਥੇ ਕੈਨੇਡਾ ਦੇ ਵਿੱਚ, ਤੇ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ 'ਚ, ਪ੍ਰੋਗਰਾਮ ਦੇ ਦਰਮਿਆਨ ਨਾ ਕਰਿਓ, ਤੇ ਅਸੀਂ ਜ਼ਰੂਰ ਤੁਹਾਡੀ ਹੈਲਪ ਆ ਜਿਹੜੀ ਉਹ ਕਰਾਂਗੇ। ਚੰਗੇ ਵਕੀਲਾਂ ਦੀ ਟੀਮ ਦੇ ਨਾਲ ਅਸੀਂ ਕੰਮ ਕਰਦੇ ਹਾਂ ਜੀ। ਸੋ ਇੰਨੀਆਂ ਹੀ ਬੇਨਤੀਆਂ ਨੇ ਭਾਈ ਜਸਪਾਲ ਸਿੰਘ ਜੀ, ਤੁਹਾਨੂੰ ਵੀ ਔਰ ਸਾਡੇ ਸਰੋਤਿਆਂ ਨੂੰ ਵੀ। ਅਸੀਂ ਇਹ ਸਮਾਂ ਜਿਹੜਾ ਉਹ ਸਮਾਪਤ ਹੋ ਗਿਆ, ਇਜਾਜ਼ਤ ਚਾਹੁੰਦੇ ਹਾਂ, ਔਰ ਕੱਲ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ ਫਿਰ ਜੁੜਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦੇ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।